इस वेले भारत की हुकूमत नूं इस गल का चाव आ कि असीं जिहड़ा बाबरी मस्जिद ढा के उत्थे राम मंदिर बना रहे हैं, पर इस गल दे नाल नाल इह गल भी सानूं सारिआं नूं पता होनी चाहिदी आ कि इस मंदिर दे करके बेतहाशा जानां गईयां ने, बहुत लोकां दीयां धीआं भैणां बेपत होईयां ने। बाबरी मस्जिद दे ढह ढेरी कीते जाण तो बाद विच जो माहौल बनिया, जिहदे करके इस भारत दे विच पाटो धड़ वधी, फिरका परस्ती वधी, मुसलमानां ते हिंदुआं दे विचाले एक बहुत खतरनाक जिहड़ी एक टकराव वाली स्थिति बनी। बॉम्बे दा जिहड़ा अंडरवर्ल्ड वा ਉਹਦੇ ਵਿੱਚ भी आपसी ਜਿਹੜੀਆਂ जंगां लड़ाइयां शुरू होईयां। तो बलकीस बानो वाला मामला जे ਉਹਦੀ ਗੱਲ करिए ਤਾਂ ਉਹਦੇ ਅੱਖਾਂ ਦੇ ਸਾਹਮਣੇ 11 ਬੰਦਿਆਂ ਨੂੰ ਕਤਲ ਕੀਤਾ ਗਿਆ, ਉਹਦੇ ਭਾਈਚਾਰੇ ਦੇ, ਜਿਹਦੇ ਚੋਂ 7 ਉਹਦੇ ਟੱਬਰ ਦੇ ਆਪਦੇ ਪਰਿਵਾਰ ਦੇ ਮੈਂਬਰ, ਤੇ ਉਹਦੇ ਇੱਕ ਜੋ ਉਹਨੂੰ ਆਪ ਨੂੰ ਝੱਲਣਾ ਪਿਆ ਜਬਰ ਜਨਾਹ। ਉਹ ਮਟਿਆਰ ਜਿਹਦੇ ਅੱਖਾਂ ਦੇ ਸਾਹਮਣੇ 11 ਬੰਦੇ ਕਤਲ ਹੋਏ, ਜਿਹ ਚੋਂ 7 ਉਹਦੇ ਟੱਬਰ ਦੇ ਜੀ ਨੇ, ਤੇ ਜਿਸ ਤਰੀਕੇ ਨਾਲ ਉਹਨਾਂ ਸਾਰਿਆਂ ਨੂੰ 15 ਅਗਸਤ ਵਾਲੇ ਦਿਨ ਉਹਨਾਂ ਜ਼ਾਲਮ ਬੁੱਚੜ ਤੇ ਰੇਪਿਸਟ ਬਲਾਤਕਾਰੀ ਦਰਿੰਦਿਆਂ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਅਦਾਲਤ ਜੇਲ੍ਹ ਤੋਂ ਕਿ ਜੀ ਇਹਨਾਂ ਦਾ ਬਹੁਤ ਵਧੀਆ ਜੇਲ੍ਹ ਦੇ ਵਿੱਚ ਜੇਲ੍ਹ ਬਹੁਤ ਸਾਊ ਤਰੀਕੇ ਨਾਲ ਕੱਟ ਰਹੇ। ਗੁਜਰਾਤ ਸਰਕਾਰ ਨੇ ਫੈਸਲਾ ਕੀਤਾ ਸੀ 15 ਅਗਸਤ ਨੂੰ ਇਹ ਛੱਡੇ ਸੀਗੇ ਜਿਹੜੇ ਦੁਸ਼ਮਣ ਦੁਸ਼ਟ ਲੋਕ, ਭਈ ਹੁਣ ਜਸਟਿਸ ਬੀਵੀ ਨਾਗ ਰਤਨਾ ਤੇ ਜਸਟਿਸ ਉਜਵਲ ਭੂਆ ਦਾ ਬੈਂਚ ਸੀਗਾ ਸੁਪਰੀਮ ਕੋਰਟ ਦਾ, ਇਹਨਾਂ ਨੇ ਦੋਸ਼ੀਆਂ ਨੂੰ 2 ਹਫ਼ਤਿਆਂ ਦੇ ਅੰਦਰ ਅੰਦਰ ਜੇਲ੍ਹ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਜਿਹੜੇ ਰਾਜ ਵਿੱਚ ਕਿਸੇ ਦਾ ਮੁਕੱਦਮਾ ਚੱਲੇ ਤੇ ਉਸ ਅਦਾਲਤ ਨੇ ਸਜ਼ਾ ਸੁਣਾਈ ਹੋਵੇ, ਉੱਥੇ ਹੀ ਦੋਸ਼ੀਆਂ ਦੀ ਮੁਆਫੀ ਦੀ ਪਟੀਸ਼ਨ ਦਾ ਫੈਸਲਾ ਹੋ ਸਕਦਾ। ਘਟਨਾਕ੍ਰਮ ਗੁਜਰਾਤ ਦਾ ਸੀ, ਪਰ ਮਾਮਲਾ ਮਹਾਰਾਸ਼ਟਰ ਵਿੱਚ ਚੱਲਿਆ। ਮਹਾਰਾਸ਼ਟਰ ਦੀ ਅਦਾਲਤ ਨੇ ਫੈਸਲਾ ਸੁਣਾਇਆ। ਇਸ ਕਰਕੇ ਟੈਕਨੀਕਲ ਤੌਰ ਦੇ ਉੱਤੇ ਸੁਪਰੀਮ ਕੋਰਟ ਨੇ ਕਹਿਤਾ ਕਿ ਜੀ ਜਿਹੜਾ ਗੁਜਰਾਤ ਸਰਕਾਰ ਨੇ ਰਿਹਾਈ ਦਿੱਤੀ ਆ 15 ਅਗਸਤ ਨੂੰ ਉਹ ਗਲਤ ਆ, ਤੇ ਇਹ ਤਾਂ ਹੱਕ ਹੀ ਨਹੀਂ ਇਹਨਾਂ ਕੋਲੇ, ਇਹਨਾਂ ਦੇ ਅਧਿਕਾਰ ਖੇਤਰ 'ਚ ਹੀ ਨਹੀਂ, ਸੋ ਦੋਸ਼ੀਆਂ ਨੂੰ ਜੇਲ੍ਹ ਭੇਜੋ, ਤੇ ਇਹਦੇ ਬਾਰੇ ਜੋ ਕੋਈ ਫੈਸਲਾ ਕਰਨਾ ਤਾਂ ਮਹਾਰਾਸ਼ਟਰ ਦੀ ਸਰਕਾਰ ਨੇ ਕਰਨਾ। ਸੁਪਰੀਮ ਕੋਰਟ ਦਾ ਫੈਸਲਾ ਜੋ ਆਇਆ ਉਹ ਦੋਸ਼ੀਆਂ ਦੇ ਖਿਲਾਫ ਹੋਣ ਕਰਕੇ ਆਮ ਬੰਦੇ ਨੂੰ ਚੰਗਾ ਲੱਗਾ, ਪਰ ਇਸ ਫੈਸਲੇ ਦੇ ਗਹਿਰਾਈ ਦੇ ਵਿੱਚ ਜਿਹੜਾ ਤੱਥ ਆ ਉਹ ਇਹ ਆ ਕਿ ਟੈਕਨੀਕਲ ਤੌਰ ਦੇ ਉੱਤੇ ਜੇ ਇਹ ਗੁਜਰਾਤ ਸਰਕਾਰ ਨਹੀਂ ਸੀ ਕਰ ਸਕਦੀ ਤਾਂ ਹੁਣ ਭਾਈ ਮਹਾਰਾਸ਼ਟਰ ਦੀ ਸਰਕਾਰ ਤੋਂ ਕਰਾ ਲੈਣਗੇ। ਜੇ ਗੁਜਰਾਤ ਦੀ ਸਰਕਾਰ ਤੋਂ ਭਾਗਮਾ ਬ੍ਰਿਗੇਡ, RSS ਜਾਂ ਸੰਘ ਪਰਿਵਾਰ ਆਪਦੇ ਇਹਨਾਂ ਚਹੇਤਿਆਂ ਨੂੰ ਸਜ਼ਾ ਮੁਆਫ ਕਰਾ ਸਕਦਾ ਤੇ ਸਾਰੇ ਮੁਲਕ ਦੀ, ਸਾਰੇ ਸੰਸਾਰ ਦੀ ਹਾਏ ਤੌਬਾ ਨੂੰ ਕੋਈ ਪਰਵਾਹ ਨਹੀਂ ਕੀਤੀ ਜਾ ਸਕਦੀ, ਤੇ ਹੁਣ ਭਾਈ ਮਹਾਰਾਸ਼ਟਰ ਦੀ ਸਰਕਾਰ ਨੂੰ ਕਿਹੜਾ ਅੰਬ ਲੱਗੇ ਹੋਏ ਨੇ ਜਾਂ ਫੁੱਲ ਲੱਗੇ ਹੋਏ ਨੇ, ਉਹ ਵੀ ਇਹਨਾਂ ਵਰਗੀ ਹੋਈ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਕੀਸ ਬਾਨੋ ਜਾਂ ਬਿਲਕਿਸ ਬਾਨੋ ਇਹ ਨਾਂ ਆ ਇੱਕ ਮੁਸਲਮਾਨ ਮੁਟਿਆਰ ਦਾ, ਜਿਹੜੀ ਉਦੋਂ 20-22 ਸਾਲ ਦੀ ਸੀਗੀ ਜਦੋਂ ਗੁਜਰਾਤ ਦੇ ਵਿੱਚ ਸੰਨ 2002 ਦੇ ਵਿੱਚ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਮਾਂਡ ਹੇਠ ਭਾਗਮੇ ਬ੍ਰਿਗੇਡ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ, ਜਿਹਨੂੰ ਦੰਗੇ ਸ਼ਬਦ ਦਿੱਤਾ ਗਿਆ। ਜਿਵੇਂ 1984 ਦੇ ਵਿੱਚ ਸਿੱਖਾਂ ਦੇ ਇੱਕ ਤਰਫਾ ਕਤਲੇਆਮ ਨੂੰ ਦੰਗੇ ਕਿਹਾ ਜਾਂਦਾ, ਉਵੇਂ ਗੁਜਰਾਤ ਦੇ ਇਹ ਅਸਲ ਵਿੱਚ ਜਿਹੜਾ ਅੱਜ ਕੱਲ ਆਹ ਕਹਿੰਦੇ ਆ ਵੀ ਸੀ ਰਾਮ ਮੰਦਿਰ ਬਣਾ ਲਿਆ, ਅਯੋਧਿਆ 'ਚ ਰਾਮ ਲੱਲਾ ਦਾ ਉਦਘਾਟਨ ਕਰਨਾ, ਉੱਥੇ ਪ੍ਰੋਗਰਾਮ ਰੱਖਿਆ ਹੋਇਆ, ਇਹ ਸਾਰਾ ਕੁਝ ਉਸੇ ਬਾਬਰੀ ਮਸਜਿਦ ਦੇ ਢਹਿ ਢੇਰੀ ਕੀਤੇ ਜਾਣ ਤੋਂ ਬਾਅਦ ਵਿੱਚ ਜੋ ਮਾਹੌਲ ਬਣਿਆ,
ਜਿਹਦੇ ਕਰਕੇ ਇਸ ਭਾਰਤ ਦੇ ਵਿੱਚ ਪਾਟੋ ਧੜ ਵਧੀ, ਫਿਰਕਾ ਪ੍ਰਸਤੀ ਵਧੀ, ਮੁਸਲਮਾਨਾਂ ਅਤੇ ਸਿੱਖਾਂ ਦੇ ਵਿੱਚ ਮੁਸਲਮਾਨਾਂ ਤੇ ਹਿੰਦੂਆਂ ਦੇ ਵਿਚਾਲੇ ਇੱਕ ਬਹੁਤ ਖਤਰਨਾਕ ਜਿਹੜੀ ਦਰਾਰ, ਇੱਕ ਟਕਰਾਅ ਵਾਲੀ ਸਥਿਤੀ ਬਣੀ। ਇੱਥੋਂ ਤੱਕ ਕਿ ਬੰਬੇ ਦਾ ਜਿਹੜਾ ਅੰਡਰਵਰਲਡ ਵਾ ਉਹਦੇ ਵਿੱਚ ਵੀ ਆਪਸੀ ਜਿਹੜੀਆਂ ਜੰਗਾਂ ਲੜਾਈਆਂ ਸ਼ੁਰੂ ਹੋਈਆਂ। ਇੱਕ ਪਾਸੇ ਦਾਊਦ ਇਬਰਾਹਿਮ, ਇੱਕ ਪਾਸੇ ਛੋਟਾ ਰਾਜਨ। ਇਸ ਤਰੀਕੇ ਨਾਲ ਗੈਂਗਵਾਰ ਜਿਹੜੀ ਕੰਪਨੀ ਨਾਂ ਦੀ ਇੱਕ ਫਿਲਮ ਵੀ ਇਸ ਗੱਲ ਦੇ ਉੱਤੇ ਪੂਰੀ ਬਣ ਚੁੱਕੀ ਆ ਹੁਣ ਤਾਂ, ਕਿ ਕਿਵੇਂ ਬੰਬੇ ਦਾ ਅੰਡਰਵਰਲਡ ਜਿਹੜਾ ਉਹ ਆਪਸ ਵਿੱਚ ਹੀ ਲੜਾਈ ਵਿੱਚ ਫਸ ਗਿਆ, ਜਿਹੜੀ ਹੁਣ ਤੱਕ ਵੀ ਚੱਲ ਰਹੀ ਆ। ਕਿਧਰੇ ਛੋਟਾ ਰਾਜਨ ਦੇ ਭਾਰਤੀ ਏਜੰਸੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਸਿਰ ਤੇ ਹੱਥ ਰੱਖੀ ਰੱਖਿਆ, ਤੇ ਦੂਜੇ ਪਾਸੇ ਮੁਸਲਮਾਨਾਂ ਦੇ ਬਹੁਤ ਸਾਰੇ ਮੁਲਕ ਜਾਂ ਜਿਹੜੀਆਂ ਬਹੁਤ ਸਾਰੀਆਂ ਆਲਮੀ ਤਾਕਤਾਂ ਨੇ ਉਹਨਾਂ ਨੇ ਦਾਊਦ ਇਬਰਾਹਿਮ ਨਾਲ ਉਹਦੇ ਨਾਲ ਆਪਦੇ ਸੁਰ ਮਿਲਾ ਲਏ। ਤੇ ਬੇਸ਼ੱਕ ਇਸ ਵੇਲੇ ਭਾਰਤ ਦੀ ਹਕੂਮਤ ਨੂੰ ਇਸ ਗੱਲ ਦਾ ਚਾਅ ਆ ਕਿ ਅਸੀਂ ਜਿਹੜਾ ਬਾਬਰੀ ਮਸਜਿਦ ਢਾਹ ਕੇ ਉੱਥੇ ਰਾਮ ਮੰਦਿਰ ਬਣਾ ਰਹੇ ਆ, ਪਰ ਇਸ ਗੱਲ ਦੇ ਨਾਲ ਨਾਲ ਇਹ ਗੱਲ ਵੀ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ ਕਿ ਇਸ ਮੰਦਿਰ ਦੇ ਕਰਕੇ ਬੇਤਹਾਸ਼ਾ ਜਾਨਾਂ ਗਈਆਂ ਨੇ, ਬਹੁਤ ਲੋਕਾਂ ਦੀਆਂ ਧੀਆਂ ਭੈਣਾਂ ਬੇਪੱਤ ਹੋਈਆਂ ਨੇ, ਤੇ ਬਹੁਤ ਖਤਰਨਾਕ ਕੀਮਤ ਜਿਹੜੀ ਆ ਉਹ ਇਸ ਮੰਦਿਰ ਨੂੰ ਬਣਾਉਣ ਬਦਲੇ ਦੇਣੀ ਪਈ ਆ। ਜਿਹੜਾ ਅੱਜ ਬਲਕੀਸ ਬਾਨੋ ਵਾਲਾ ਮਾਮਲਾ, ਜੇ ਉਹਦੀ ਗੱਲ ਕਰੀਏ ਤਾਂ ਉਹਦੇ ਅੱਖਾਂ ਦੇ ਸਾਹਮਣੇ 11 ਬੰਦਿਆਂ ਨੂੰ ਕਤਲ ਕੀਤਾ ਗਿਆ, ਉਹਦੇ ਭਾਈਚਾਰੇ ਦਿਆਂ ਨੂੰ, ਜਿਹਦੇ ਚੋਂ 7 ਉਹਦੇ ਟੱਬਰ ਦੇ ਆਪਦੇ ਪਰਿਵਾਰ ਦੇ ਮੈਂਬਰ। ਤੇ ਉਹਦੇ ਇੱਕ ਜੋ ਉਹਨੂੰ ਆਪ ਨੂੰ ਝੱਲਣਾ ਪਿਆ ਇੱਕ ਅੱਖਰ ਆ ਜਬਰ ਜਨਾਹ, ਰੇਪ, ਬਲਾਤਕਾਰ। ਇਹ ਛੋਟਾ ਜਿਹਾ ਅੱਖਰ ਜਿਹੜਾ ਇੱਕ ਪੂਰੀ ਦੀ ਪੂਰੀ ਜ਼ਿੰਦਗੀ ਦੀ, ਇੱਕ ਪੂਰੀ ਦਰਿੰਦਗੀ ਦੀ ਕਹਾਣੀ ਹੈ, ਔਰ ਇਹ ਜਿਨ੍ਹਾਂ ਤੇ ਬੀਤਦੀ ਆ ਉਹਨਾਂ ਨੂੰ ਹੀ ਪਤਾ। ਜਦੋਂ ਇੱਕ ਪੂਰਾ ਮੌਬ, ਇੱਕ ਭੀੜ ਇਸ ਤਰੀਕੇ ਨਾਲ ਕਰੇ, ਉਹ ਕੱਲੀ ਸਰੀਰ ਦੀ ਜਾਂ ਇੱਕ ਜਿਸਮ ਦੀ, ਇੱਕ ਬਾਡੀ ਦੀ ਬੇਹੁਰਮਤੀ ਨਹੀਂ ਹੈ, ਉਹ ਰੂਹ ਨੂੰ ਪੂਰੀ ਨੂੰ, ਇੱਕ ਨੂੰ ਜਿਵੇਂ ਕਹੀਏ, ਔਰ ਇਹ ਕੱਲੀ ਰੂਹ ਇੱਕ ਮਨੁੱਖ ਦੀ, ਇੱਕ ਔਰਤ ਦੀ ਰੂਹ ਨਹੀਂ, ਇੱਕ ਪੂਰੀ ਕਮਿਊਨਿਟੀ ਦੀ, ਔਰ ਕਮਿਊਨਿਟੀ ਤੋਂ ਅੱਗੇ ਮਨੁੱਖਤਾ ਦੀ ਜੇ ਕੋਈ ਮਹਿਸੂਸ ਕਰੇ। ਖਾਸ ਤੌਰ ਦੇ ਉੱਤੇ ਸਾਡੇ ਜੋ ਧਰਮ ਦਾ ਅਸੂਲ ਆ, ਜਾਂ ਸਾਨੂੰ ਤਾਂ ਇਉਂ ਲੱਗਦਾ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਕਿਸੇ ਨਾਲ ਜ਼ੁਲਮ ਹੋ ਰਿਹਾ, ਧੱਕਾ ਹੋ ਰਿਹਾ, ਕੋਈ ਔਰਤ ਨਾਲ, ਮਰਦ ਨਾਲ, ਕਿਸੇ ਨਾਲ ਵੀ, ਉਹ ਸਾਡਾ ਹੱਕ ਬਣਦਾ, ਸਾਡਾ ਇਨਸਾਫ ਦੇ ਹੱਕ ਵੱਲ ਖੜਨ ਦਾ ਫਰਜ਼ ਬਣਦਾ। ਹਰ ਧੁੱਖ ਦਾ ਪਿੰਡ ਮੇਰਾ ਹੈ, ਮਤਲਬ ਜਿੱਥੇ ਵੀ ਜ਼ੁਲਮ ਹੋ ਰਿਹਾ, ਜਿੱਥੇ ਵਧੀਕੀ ਹੋ ਰਹੀ, ਅਸੀਂ ਸਾਨੂੰ ਜਿਸ ਤਰੀਕੇ ਨਾਲ ਗੁਰੂ ਸਾਹਿਬਾਨ ਨੇ ਬਣਾਇਆ, ਗੁਰੂ ਗ੍ਰੰਥ ਸਾਹਿਬ ਜੀ ਦਾ ਵਿੱਚ ਇੱਕ ਸ਼ਬਦ ਹੈ ਕਿ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੀੜਿਆ, ਜਹ ਦੇਹੁਰਾ ਨਾ ਮਸੀਤ। ਅਰਥ ਉਹਦੇ ਬੜੇ ਚੰਗੇ ਤਰੀਕੇ ਨਾਲ ਸਾਨੂੰ ਸਮਝ ਲੈਣੇ ਚਾਹੀਦੇ ਆ ਕਿ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖਰਾਬ ਹੋਈ ਹੈ। ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਗਿਆਨਵਾਨ ਬੰਦਾ ਹੈ ਜਿਸ ਨੂੰ ਪ੍ਰਭੂ ਦੀ ਹਸਤੀ ਦਾ ਸਹੀ ਗਿਆਨ ਹੈ। ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਅਗਵਾਈ ਉਦੋਂ ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿੱਚ ਬੈਠਾ ਸਮਝ ਕੇ ਮੰਦਰ ਨੂੰ ਪੂਜਣ ਲੱਗ ਪਿਆ। ਮੁਸਲਮਾਨ ਦੀ ਹਜ਼ਰਤ ਮੁਹੰਮਦ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ, ਪਰ ਦੂਜੀ ਗਵਾ ਬੈਠਾ ਹੈ ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿੱਚ ਜਾਣ ਕੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਬੈਠਾ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾ ਕੋਈ ਖਾਸ ਮੰਦਰ ਹੈ ਤੇ ਨਾ ਮਸਜਿਦ। ਇਹ ਜਿਹੜਾ ਸ਼ਬਦ ਆ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਖਾਲਸਾ ਪੰਥ ਆਪਣੇ ਆਪ ਨੂੰ ਉਸ ਗਿਆਨੀ ਵਾਲੇ ਥਾਂ ਤੇ ਮਹਿਸੂਸ ਕਰਕੇ
ਜਦੋਂ ਇਹ ਗੱਲ ਦੇਖਦਾ ਕਿ ਜਿੱਥੇ ਵੀ ਧਰਤੀ ਉੱਤੇ ਕਿਸੇ ਨੂੰ ਸਿਰਫ ਹਿੰਦੂ ਹੋਣ ਕਰਕੇ ਨਫ਼ਰਤ ਕੀਤੀ ਜਾਵੇ, ਕਿਸੇ ਨੂੰ ਮੁਸਲਮਾਨ ਹੋਣ ਕਰਕੇ ਨਿਸ਼ਾਨਾ ਬਣਾਇਆ ਜਾਵੇ, ਇਹ ਸਾਡੇ ਧਰਮ ਅਨੁਸਾਰ, ਸਾਡੇ ਅਕੀਦੇ ਅਨੁਸਾਰ ਮਾੜੀ ਗੱਲ। ਸੋ ਅੱਜ ਇਸ ਜਬਰ ਜਨਾਹ ਦੀ ਪੀੜਤ ਬੱਚੀ ਨਾਲ, ਇਸ ਉਹ ਮਟਿਆਰ ਜਿਹਦੇ ਅੱਖਾਂ ਦੇ ਸਾਹਮਣੇ 11 ਬੰਦੇ ਕਤਲ ਹੋਏ, ਜਿਹ ਚੋਂ 7 ਉਹਦੇ ਟੱਬਰ ਦੇ ਜੀ ਨੇ, ਤੇ ਜਿਸ ਤਰੀਕੇ ਨਾਲ ਉਹਨਾਂ ਸਾਰਿਆਂ ਨੂੰ 15 ਅਗਸਤ ਵਾਲੇ ਦਿਨ ਉਹਨਾਂ ਜ਼ਾਲਮ, ਬੁੱਚੜ ਤੇ ਰੇਪਿਸਟ, ਬਲਾਤਕਾਰੀ ਦਰਿੰਦਿਆਂ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਅਦਾਲਤ ਜੇਲ੍ਹ ਤੋਂ ਕਿ ਜੀ ਇਹਨਾਂ ਦਾ ਬਹੁਤ ਵਧੀਆ ਜੇਲ੍ਹ ਦੇ ਵਿੱਚ, ਜੇਲ੍ਹ ਬਹੁਤ ਸਾਊ ਤਰੀਕੇ ਨਾਲ ਕੱਟ ਰਹੇ, ਸਿਆਣੇ ਆ ਬੰਦੇ, ਇਹ ਕਹਿ ਕੇ ਜਿਨ੍ਹਾਂ ਨੂੰ ਜੇਲ੍ਹ ਚੋਂ ਰਿਹਾ ਕੀਤਾ ਗਿਆ ਤਾਂ ਸਾਰੇ ਸੰਸਾਰ ਦੇ ਵਿੱਚ ਪਹਿਲਾਂ ਹੀ ਅਯੋਧਿਆ, ਬਾਬਰੀ ਮਸਜਿਦ, ਰਾਮ ਮੰਦਿਰ, ਗੁਜਰਾਤ ਦੇ ਗੋਧਰਾ ਕਾਂਡ ਦੇ ਦੰਗਿਆਂ ਦੇ ਚਰਚੇ ਨੇ। ਤੇ ਜਦੋਂ ਇਹ ਰਿਹਾਈ ਹੋਈ ਤਾਂ ਜਿੱਥੇ ਸਾਰੇ ਸੰਸਾਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਦਾ ਕੋਝਾ, ਗੰਦਾ, ਨਿਰਦਈ, ਬੇਰਹਿਮ, ਬੇਕਿਰਕ, ਜਾਬਰ ਚਿਹਰਾ ਨੰਗਾ ਹੋਇਆ, ਉੱਥੇ ਨਾਲ ਦੀ ਨਾਲ ਸਾਡੇ ਬਹੁਤ ਸਾਰੇ ਇਸ ਮੁਲਕ ਦੇ ਵਿੱਚ ਜਿਹੜੇ ਇਸ ਜਾਬਰ ਹਕੂਮਤ ਦੇ ਸਤਾਏ ਹੋਏ ਲੋਕ ਨੇ, ਉਹਨਾਂ ਨੂੰ ਇਹ ਬਹੁਤ ਵੱਡੇ ਪੱਧਰ ਤੇ ਮਹਿਸੂਸ ਹੋਇਆ ਕਿ ਬਲਾਤਕਾਰੀਏ ਤੇ ਕਾਤਲ ਦਰਿੰਦੇ ਤਾਂ ਛੱਡੇ ਜਾ ਰਹੇ ਨੇ, ਪਰ ਹੋਰਨਾਂ ਭਾਈਚਾਰਿਆਂ ਦੇ, ਹੋਰਨਾਂ ਕੌਮਾਂ, ਧਰਮਾਂ, ਮਜ਼ਹਬਾਂ ਦੇ, ਯਾਨੀ ਕਿ ਜਿਹੜੇ ਗੈਰ ਹਿੰਦੂ ਲੋਕ ਨੇ, ਜਿਹੜੇ ਹਿੰਦੂ ਨਹੀਂ ਹੈਗੇ, ਉਹਨਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ। ਹਾਲਾਂਕਿ ਉਹ ਆਪਦੇ ਜਿਹੜੀ ਅਦਾਲਤ ਨੇ ਸਜ਼ਾ ਦਿੱਤੀ ਹੈ ਉਹਦੇ ਨਾਲੋਂ ਵੀ ਵੱਧ ਸਮਾਂ ਜੇਲ੍ਹ ਦੇ ਵਿੱਚ ਕੱਟ ਚੁੱਕੇ। ਇਸ ਮਾਮਲੇ ਵਿੱਚ ਸਾਡਾ ਸਿੱਖ ਜਗਤ ਦਾ ਪੱਖ ਵੀ ਪੇਸ਼ ਹੋਇਆ ਕਿ ਸਾਡੀ ਕੌਮ ਦੇ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਜਿਨ੍ਹਾਂ ਨੇ ਬੀਤੇ ਦੌਰ ਦੇ ਵਿੱਚ ਭਾਰਤੀ ਹਕੂਮਤੀ ਤੰਤਰ ਦੇ ਜ਼ਬਰ ਦੇ ਖਿਲਾਫ ਹਥਿਆਰਬੰਦ ਸੰਘਰਸ਼ ਲੜਿਆ, ਉਹਨਾਂ ਨੂੰ ਜੋ ਅਦਾਲਤਾਂ ਨੇ ਸਜ਼ਾ ਦਿੱਤੀ, ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ। ਜਦੋਂ ਇਹ ਬਿਲਕਿਸ ਬਾਨੋ ਵਾਲਾ ਮਾਮਲਾ ਜਿਹੜਾ ਜਦੋਂ ਵੀ ਉੱਭਰਿਆ ਤਾਂ ਨਾਲ ਦੀ ਨਾਲ ਇਹ ਵੀ ਚਰਚਾ 'ਚ ਆਈ ਗੱਲ ਕਿ ਜਿਹੜਾ ਭਾਰਤ ਦਾ ਮੌਜੂਦਾ ਪ੍ਰਧਾਨ ਮੰਤਰੀ ਆ ਤੇ ਭਾਰਤ ਦਾ ਨੰਬਰ 2 ਜਿਹੜਾ ਉਹਦੇ ਨਾਲ ਅਮਿਤ ਸ਼ਾਹ, ਇਹ ਦੋਨੇ ਬੰਦੇ, ਮੋਦੀ ਤੇ ਅਮਿਤ ਸ਼ਾਹ, ਇਹਨਾਂ ਨੂੰ ਗੱਦੀ ਜਿਹੜੀ ਆ ਇਸ ਮੁਲਕ ਦੇ ਵਿੱਚ ਇਸ ਕਰਕੇ ਮਿਲੀ ਆ ਕਿਉਂਕਿ ਇਹਨਾਂ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਕਰਾਇਆ। ਬਹੁਤ ਵੱਡੀ ਪੱਧਰ ਦੇ ਉੱਤੇ ਇਸ ਮੁਲਕ ਵਿੱਚ ਮੁਸਲਮਾਨਾਂ ਦਾ ਘਾਣ ਹੋਇਆ ਤੇ ਉਹਨਾਂ ਕਾਤਲਾਂ ਨੇ ਜਦੋਂ ਬਾਅਦ ਵਿੱਚ ਮੀਡੀਆ 'ਚ ਆ ਕੇ ਫੜਾ ਮਾਰੀਆਂ ਵੀ ਮੈਨੂੰ ਤਾਂ ਇਉਂ ਲੱਗਿਆ ਜਦੋਂ ਮੈਂ ਇੱਕ ਭੋਰਾ ਪਰ ਬੱਚੀ ਨੂੰ ਕਤਲ ਕੀਤਾ ਜਾਂ ਰੇਪ ਕੀਤਾ, ਜਿਵੇਂ ਮੈਂ ਫਲਾਣੇ ਹਿੰਦੂ ਵਾਰੀਅਰ ਵਰਗਾ, ਹਿੰਦੂ ਯੋਧੇ ਵਰਗਾ ਬਣ ਗਿਆ। ਮੈਂ ਕਿਸੇ ਨੇ ਕਿਹਾ ਕਿ ਜਦੋਂ ਮੈਂ ਉਹਦਾ ਗਰਭਵਤੀ ਔਰਤ ਦਾ ਪੇਟ ਪਾੜ ਕੇ ਵਿੱਚੋਂ ਕੱਢ ਕੇ ਬੱਚੇ ਦਾ ਕਤਲ ਕੀਤਾ, ਮੈਂ ਆਪਦੇ ਆਪ ਨੂੰ ਪੁਰਾਤਨ ਹਿੰਦੂ ਯੋਧਿਆਂ ਵਰਗਾ ਮਹਿਸੂਸ ਕੀਤਾ। ਇਹ ਜਿਹੜਾ ਸਾਰਾ ਕੁਝ ਵਾਪਰਿਆ, ਇਹਦੇ ਪਿੱਛੇ ਉਸ ਭਗਵੇਂ ਬ੍ਰਿਗੇਡ ਦੀ ਫੈਲਾਈ ਹੋਈ ਫਿਰਕੂ ਜ਼ਹਿਰ, ਜਿਹਦੇ ਵਿੱਚ ਅੱਜ ਇੱਕ ਟਵਿਸਟ, ਇੱਕ ਮੋੜ ਆਇਆ ਤੇ ਬੜੀ ਚਰਚਾ ਹੋ ਰਹੀ ਆ ਕਿਉਂਕਿ ਸਾਡੇ ਬਹੁਤ ਸਾਰੇ ਲੋਕ ਭਾਵਕ ਹੋ ਕੇ ਮੀਡੀਆ ਦੇ ਫੈਲਾਏ ਹੋਏ ਭਰਮ ਜਾਲ ਵਿੱਚ ਵੀ ਫਸ ਜਾਂਦੇ। ਇਸ ਵੇਲੇ ਇੱਥੇ ਇਹ ਗੱਲ ਬਣਾਈ ਜਾ ਰਹੀ ਆ ਕਿ ਦੇਖੋ ਜੀ, ਸੁਪਰੀਮ ਕੋਰਟ ਨੇ ਕਮਾਲ ਕਰਤਾ। ਗੁਜਰਾਤ ਦੇ ਵਿੱਚ 2002 ਚ ਦੰਗਿਆਂ ਦੇ ਮੌਕੇ ਚਾਹੇ ਬਲਕਿਸ ਬਾਨੋ ਨਾਲ ਸਮੂਹਕ ਬਲਾਤਕਾਰ ਹੋਇਆ ਤੇ 7 ਮੈਂਬਰਾਂ ਦੀ ਹੱਤਿਆ ਉਹਦੇ ਪਰਿਵਾਰਦਿਆਂ ਦੀ ਹੋਈ, ਪਰ ਜਿਹੜਾ ਗੁਜਰਾਤ ਸਰਕਾਰ ਨੇ ਫੈਸਲਾ ਕੀਤਾ ਸੀ 15 ਅਗਸਤ ਨੂੰ, ਇਹ ਛੱਡੇ ਸੀਗੇ ਜਿਹੜੇ ਦੁਸ਼ਟ ਲੋਕ, ਭਈ ਹੁਣ ਜਸਟਿਸ ਬੀਵੀ ਨਾਗ ਰਤਨਾ ਤੇ ਜਸਟਿਸ ਉਜਵਲ ਭੂਆ ਦਾ ਬੈਂਚ ਸੀਗਾ ਸੁਪਰੀਮ ਕੋਰਟ ਦਾ, ਇਹਨਾਂ ਨੇ ਦੋਸ਼ੀਆਂ ਨੂੰ 2 ਹਫ਼ਤਿਆਂ ਦੇ ਅੰਦਰ ਅੰਦਰ ਜੇਲ੍ਹ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ ਤੇ ਇਹ ਜਿਹੜੀ ਰਿਹਾਈ ਹੋਈ ਆ ਵੀ ਇਹ ਗਲਤ ਮੰਨੀ ਆ ਤੇ ਸੁਪਰੀਮ ਕੋਰਟ ਨੇ ਇੱਕ ਤਰੀਕੇ ਨਾਲ ਗੁਜਰਾਤ ਸਰਕਾਰ ਦੀ ਜਿਹੜੀ ਕਿਰਪਾ ਹੋਈ ਸੀ, ਮਿਹਰਬਾਨੀ ਹੋਈ ਸੀ ਇਹਨਾਂ ਜ਼ਾਲਮ, ਬੁੱਚੜ, ਬਲਾਤਕਾਰੀਆਂ ਦੇ ਉੱਤੇ, ਇਹਨਾਂ ਦਰਿੰਦਿਆਂ ਦੇ ਉੱਤੇ,
ਵੀ ਉਹਨੂੰ ਪਲਟ ਦਿੱਤਾ ਤੇ ਜੀ ਲੋਕਾਂ ਦਾ ਦੁਬਾਰਾ ਕਹਿੰਦੇ ਕਾਨੂੰਨ ਵਿੱਚ, ਅਦਾਲਤੀ ਸਿਸਟਮ ਵਿੱਚ, ਭਾਰਤੀ ਨਿਜ਼ਾਮ ਵਿੱਚ ਭਰੋਸਾ ਜਿਹੜਾ ਹੈ ਉਹ ਹੁਣ ਬਹਾਲ ਹੋ ਜਾਣਾ ਚਾਹੀਦਾ। ਹਾਲਾਂਕਿ ਇਹ ਇੱਕ ਗੱਲ ਸੋਚਣ ਵਾਲੀ, ਵਿਚਾਰਨ ਵਾਲੀ ਆ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਜਿਹੜੇ ਰਾਜ ਵਿੱਚ ਕਿਸੇ ਦਾ ਮੁਕੱਦਮਾ ਚੱਲੇ ਤੇ ਉਸ ਅਦਾਲਤ ਨੇ ਸਜ਼ਾ ਸੁਣਾਈ ਹੋਵੇ, ਉੱਥੇ ਹੀ ਦੋਸ਼ੀਆਂ ਦੀ ਮੁਆਫੀ ਦੀ ਪਟੀਸ਼ਨ ਦਾ ਫੈਸਲਾ ਹੋ ਸਕਦਾ। ਹੁਣ ਇਹ ਗੱਲ ਸਮਝਣ ਵਾਲੀ ਹੈ। ਦੰਗੇ ਹੋਏ ਗੁਜਰਾਤ 'ਚ, ਜ਼ੁਲਮ ਹੋਇਆ ਗੁਜਰਾਤ 'ਚ, ਤੇ ਗੁਜਰਾਤ ਦੀ ਸਾਰੀ ਜਿਹੜੀ ਉੱਥੋਂ ਦੀ ਜੁਡੀਸ਼ੀਅਲ ਸਿਸਟਮ ਆ, ਸਾਰੀ ਉੱਥੋਂ ਦੀ ਪ੍ਰਸ਼ਾਸਨਿਕ ਪ੍ਰਣਾਲੀ ਹੈ, ਉਹਦੇ ਉੱਤੇ ਭਗਵੇਂ ਬ੍ਰਿਗੇਡ ਦਾ, ਹਿੰਦੂ ਤਵੀ ਫੋਰਸਾਂ ਦਾ, ਮੋਦੀ ਕੰਪਨੀ ਦਾ ਪੂਰਾ ਜ਼ੁਲਮਾਂ ਉੱਤੇ ਪਕੜ ਦਬਾਅ। ਸੋ ਸਮਾਂ ਰਹਿੰਦੇ ਆ ਜਦੋਂ ਇਹ ਕਾਰਵਾਈ ਅਦਾਲਤੀ ਇਸ ਕੇਸ ਦੀ ਚੱਲ ਰਹੀ ਸੀ ਤਾਂ ਬਿਲਕਿਸ ਬਾਨੋ ਦੇ ਵਕੀਲਾਂ ਨੇ ਰੌਲਾ ਰੱਪਾ ਪਾ ਕੇ ਇਹ ਕੇਸ ਗੁਜਰਾਤ ਵਿੱਚੋਂ ਮਹਾਰਾਸ਼ਟਰ ਵਿੱਚ ਲੈ ਜਾ ਕੇ ਉੱਥੇ ਇਸ ਕੇਸ ਦਾ ਫੈਸਲਾ ਕਰਵਾਇਆ। ਜਾਣੀ ਕਿ ਘਟਨਾਕ੍ਰਮ ਗੁਜਰਾਤ ਦਾ ਸੀ ਪਰ ਮਾਮਲਾ ਮਹਾਰਾਸ਼ਟਰ ਵਿੱਚ ਚੱਲਿਆ। ਮਹਾਰਾਸ਼ਟਰ ਦੀ ਅਦਾਲਤ ਨੇ ਫੈਸਲਾ ਸੁਣਾਇਆ। ਇਸ ਕਰਕੇ ਟੈਕਨੀਕਲ ਤੌਰ ਦੇ ਉੱਤੇ ਸੁਪਰੀਮ ਕੋਰਟ ਨੇ ਕਹਿਤਾ ਕਿ ਜੀ ਜਿਹੜਾ ਗੁਜਰਾਤ ਸਰਕਾਰ ਨੇ ਰਿਹਾਈ ਦਿੱਤੀ ਆ 15 ਅਗਸਤ ਨੂੰ ਉਹ ਗਲਤ ਆ ਤੇ ਇਹ ਤਾਂ ਹੱਕ ਹੀ ਨਹੀਂ ਇਹਨਾਂ ਕੋਲੇ, ਇਹਨਾਂ ਦੇ ਅਧਿਕਾਰ ਖੇਤਰ 'ਚ ਹੀ ਨਹੀਂ। ਸੋ ਦੋਸ਼ੀਆਂ ਨੂੰ ਜੇਲ੍ਹ ਭੇਜੋ ਤੇ ਇਹਦੇ ਬਾਰੇ ਜੋ ਕੋਈ ਫੈਸਲਾ ਕਰਨਾ ਤਾਂ ਮਹਾਰਾਸ਼ਟਰ ਦੀ ਸਰਕਾਰ ਨੇ ਕਰਨਾ। ਹੁਣ ਇਹ ਆ ਇਸ ਕਹਾਣੀ ਦੇ ਵਿੱਚ ਉਹ ਜ਼ੋਰਦਾਰ ਟਵਿਸਟ, ਇੱਕ ਜਿਵੇਂ ਕਹਿੰਦੇ ਆ ਕੂੜੀ ਮੋੜ। ਕਈ ਇਹਦੇ ਨਾਲ ਭਾਰਤ ਦੀ ਨਿਆਂ ਪ੍ਰਣਾਲੀ ਦੇ ਵਿੱਚ ਯਕੀਨ ਵੱਝਣ ਵਾਲੀ ਕਹਾਣੀ ਕਿੱਥੋਂ ਜੁੜ ਗਈ ਜੀ? ਸੁਣੋ ਗੱਲ ਨੂੰ, ਸਮਝੋ ਗੱਲ ਨੂੰ, ਆਪਾਂ ਵਿਚਾਰੋ ਇਸ ਗੱਲ ਨੂੰ ਕਿ ਜਦੋਂ ਮਹਾਰਾਸ਼ਟਰ ਵਿੱਚ ਜਾਊਗੀ ਤਾਂ ਮਹਾਰਾਸ਼ਟਰ ਵਿੱਚ ਵੀ ਤਾਂ ਸਰਕਾਰ ਉਹਨਾਂ ਦੀ ਹੀ ਆ, ਭਗਵੇਂ ਬ੍ਰਿਗੇਡ ਵਾਲਿਆਂ ਦੀ। ਮਹਾਰਾਸ਼ਟਰ ਵਿੱਚ ਕਿਹੜਾ ਕਿਸੇ ਹੋਰ ਦੀ ਸਰਕਾਰ? ਜੇ ਗੁਜਰਾਤ ਦੀ ਸਰਕਾਰ ਤੋਂ ਭਗਵਾਂ ਬ੍ਰਿਗੇਡ, RSS ਜਾਂ ਸੰਘ ਪਰਿਵਾਰ ਆਪਦੇ ਇਹਨਾਂ ਚਹੇਤਿਆਂ ਨੂੰ ਸਜ਼ਾ ਮੁਆਫ ਕਰਾ ਸਕਦਾ ਤੇ ਸਾਰੇ ਮੁਲਕ ਦੀ, ਸਾਰੇ ਸੰਸਾਰ ਦੀ ਹਾਏ ਤੌਬਾ ਨੂੰ ਕੋਈ ਪਰਵਾਹ ਨਹੀਂ ਕੀਤੀ ਜਾ ਸਕਦੀ, ਤੇ ਹੁਣ ਭਾਈ ਮਹਾਰਾਸ਼ਟਰ ਦੀ ਸਰਕਾਰ ਨੂੰ ਕਿਹੜਾ ਅੰਬ ਲੱਗੇ ਹੋਏ ਨੇ ਜਾਂ ਫੁੱਲ ਲੱਗੇ ਹੋਏ ਨੇ? ਉਹ ਵੀ ਇਹਨਾਂ ਵਰਗੀ ਹੋਈ ਹੈ, ਉੱਥੇ ਵੀ ਇਹੀ ਫੈਸਲਾ ਹੋ ਸਕਦਾ। ਸੋ ਇਸ ਗੱਲ ਦੀ ਸਦਾ ਹੀ ਆਪਾਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਮਹਾਰਾਸ਼ਟਰ ਦੀ ਸਰਕਾਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਕਦਮ, ਇਹੋ ਜਿਹਾ ਫੈਸਲਾ ਚੱਕ ਸਕਦੀ ਹੈ ਜਿਸ ਤੋਂ ਬਾਅਦ ਵਿੱਚ ਜਿਨ੍ਹਾਂ ਲੋਕਾਂ ਨੂੰ ਅੱਜ ਲੱਗਦਾ ਕਿ ਜੀ ਜਿਹੜਾ ਇਹ ਫੈਸਲਾ ਹੋਇਆ ਇਹਦੇ ਨਾਲ ਕਾਨੂੰਨ ਦੀ ਮੁੱਛ ਉੱਤੇ ਹੋ ਗਈ। ਇੱਥੇ ਕਾਨੂੰਨ ਉਹ ਆ ਜਿਹੜਾ ਮੋਦੀ, ਭਗਵਾਂ ਬ੍ਰਿਗੇਡ, ਯੋਗੀ ਵਰਗੇ ਹੋਰ ਲੋਕ ਜਿਹੜਾ ਕੁਝ ਕਹਿੰਦੇ ਆ, ਜਿਹੜੀ ਇਸ ਮੁਲਕ ਦੀ ਡੀਪ ਸਟੇਟ ਆ ਉਹ ਇਸ ਮੁਲਕ ਨੂੰ ਜਿਵੇਂ ਚਾਹਵੇ ਉਵੇਂ ਨਚਾਉਂਦੀ ਆ। ਸੋ ਇਹ ਜਿਹੜਾ ਮਾਮਲਾ ਬਿਲਕਿਸ ਬਾਨੋ ਵਾਲਾ, ਇਹਦੇ ਵਿੱਚ ਅੱਜ ਸੁਪਰੀਮ ਕੋਰਟ ਦਾ ਫੈਸਲਾ ਜੋ ਆਇਆ ਉਹ ਦੋਸ਼ੀਆਂ ਦੇ ਖਿਲਾਫ ਹੋਣ ਕਰਕੇ ਆਮ ਬੰਦੇ ਨੂੰ ਚੰਗਾ ਲੱਗਦਾ। ਸਾਨੂੰ ਵੀ ਇਹ ਫੈਸਲਾ ਕੋਈ ਐਉਂ ਨਹੀਂ ਕਿ ਅਸੀਂ ਕਹੀਏ ਕਿ ਬੜਾ ਮਾੜਾ, ਅਸੀਂ ਸਵਾਗਤ ਕਰਦੇ, ਪਰ ਇਸ ਫੈਸਲੇ ਦੇ ਗਹਿਰਾਈ ਦੇ ਵਿੱਚ ਜਿਹੜਾ ਤੱਥ ਆ ਉਹ ਇਹ ਆ ਕਿ ਟੈਕਨੀਕਲ ਤੌਰ ਦੇ ਉੱਤੇ ਜੇ ਇਹ ਗੁਜਰਾਤ ਸਰਕਾਰ ਨਹੀਂ ਸੀ ਕਰ ਸਕਦੀ ਤਾਂ ਹੁਣ ਭਾਈ ਮਹਾਰਾਸ਼ਟਰ ਦੀ ਸਰਕਾਰ ਤੋਂ ਕਰਾ ਲੈਣਗੇ ਤੇ ਮਹਾਰਾਸ਼ਟਰ ਦੀ ਸਰਕਾਰ ਵੀ ਉਸੇ ਭਗਵੇਂ ਬ੍ਰਿਗੇਡ ਦੀ ਜਿਹੜੀ ਆ ਉਹ ਅਧੀਨਗੀ 'ਚ ਚੱਲਦੀ ਆ। ਸੋ ਇਹ ਮਸਲੇ ਤੋਂ ਅਗਲਾ ਜਿਹੜਾ ਹੈ ਉਹ ਹੈ ਕਿ ਰਾਜਸਥਾਨ ਦੇ ਵਿੱਚ ਇੱਕ ਸੁਰਿੰਦਰਪਾਲ ਸਿੰਘ ਟੀਟੀ ਨਾਂ ਦਾ ਵਿਅਕਤੀ ਆ ਜਿਹੜਾ ਕਿ ਬੀਜੇਪੀ ਨੇ ਉੱਥੇ ਪਹਿਲਾਂ ਹੀ ਚੋਣ ਜਿੱਤਣ ਤੋਂ ਪਹਿਲਾਂ ਹੀ, ਕਿਉਂਕਿ ਉੱਥੇ ਉਹ ਪਿੱਛੇ ਸਰਕਾਰ ਬਣੀ ਆ ਬੀਜੇਪੀ ਦੀ, ਉਹਨਾਂ ਨੇ ਉੱਥੇ ਉਹਨੂੰ ਸੁਰਿੰਦਰਪਾਲ ਸਿੰਘ ਟੀਟੀ ਨੂੰ ਮੰਤਰੀ ਬਣਾਤਾ ਸੀ। ਉਹਨੇ ਸਹੁੰ ਚੱਕ ਲਈ ਸੀ ਤੇ ਪੱਕਾ ਯਕੀਨ ਸੀਗਾ ਵੀ ਉਹਨੇ ਜਿੱਤ ਜਾਣਾ, ਪਰ ਸੁਰਿੰਦਰਪਾਲ ਸਿੰਘ ਟੀਟੀ, ਉਹਨਾਂ ਦੀ ਕੋਈ ਟੀਟੀ ਵਜਾ ਗਿਆ ਤੇ ਚਾਹੇ ਉਹ ਵੀ ਗਾਹਾਂ ਵਾਲਾ ਵੀ ਉਹੋ ਜਿਹਾ ਹੀ ਹੋਵੇ, ਪਰ ਚੋਣ ਜਿਹੜੀ ਆ ਉਹ ਬੀਜੇਪੀ ਦੇ ਵਿੱਚ ਰਾਜਸਥਾਨ
ਦੇ ਵਿੱਚ ਬੀਜੇਪੀ ਚੋਣ ਜਿਹੜੀ ਆ ਉਹ ਹਾਰ ਗਈ ਆ ਤੇ ਸੁਰਿੰਦਰਪਾਲ ਸਿੰਘ ਟੀਟੀ ਜਿਹੜਾ ਜਿਹਨੂੰ ਇੱਥੇ ਸਹੁੰ ਚੁਕਾਈ ਸੀ ਇਹ ਮਤਲਬ ਕਿ ਇੱਥੇ ਹਾਰ ਗਏ। ਹੁਣ ਇਸ ਤੋਂ ਅੱਗੇ ਆਪਾਂ ਆਉਨੇ ਆਪਣੇ ਪੰਥਕ ਮਸਲਿਆਂ ਵਿੱਚ। ਸਾਡੀ ਕੌਮ ਦੇ ਵਿੱਚ ਜਿਹੜੀ ਵੀ ਸ਼ਖਸੀਅਤ, ਜਿਹੜੀ ਵੀ ਧਿਰ, ਜਿਹੜਾ ਵੀ ਵਰਤਾਰਾ ਸਿੱਖਾਂ ਨੂੰ ਆਪਦੇ ਧਰਮ ਵਿੱਚ ਪਰਪੱਕ ਕਰਨ ਯੋਗ ਹੋਵੇ ਤੇ ਜਿਹੜਾ ਹਿੰਦੂਆਂ ਦੇ ਇਸ ਏਜੰਡੇ ਦੇ ਰਾਹ ਵਿੱਚ ਰੋੜਾ ਬਣ ਸਕਦਾ ਹੋਵੇ ਕਿ ਆਪਾਂ ਸਿੱਖਾਂ ਨੂੰ ਹਿੰਦੂਆਂ 'ਚ ਜਜ਼ਬ ਕਰਨਾ, ਇਹ ਹਿੰਦੂ ਏਜੰਡਾ, ਉਸ ਵਿਅਕਤੀ ਨੂੰ, ਉਸ ਵਰਤਾਰੇ ਨੂੰ, ਉਸ ਧਿਰ ਨੂੰ ਪਹਿਲਾਂ ਬਦਨਾਮ ਕੀਤਾ ਜਾਂਦਾ, ਫਿਰ ਆਈਸੋਲੇਟ ਕੱਲਿਆਂ ਕੀਤਾ ਜਾਂਦਾ ਤੇ ਫਿਰ ਉਹਨੂੰ ਨਿਸ਼ਾਨਾ ਬਣਾਇਆ ਜਾਂਦਾ। ਇਹ ਗੱਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੇਲੇ ਵੀ ਆਪਾਂ ਦੇਖੀ, ਕਿਉਂਕਿ ਉਹ ਹਰੇਕ ਸਿੱਖ ਨੂੰ ਅੰਮ੍ਰਿਤਧਾਰੀ ਹੋਣ, ਧਰਮੀ ਹੋਣ, ਬਾਣੀ ਤੇ ਬਾਣੇ ਨਾਲ ਜੁੜਨ ਦਾ ਸੰਦੇਸ਼ ਦਿੰਦੇ ਸੀ, ਹੋਕਾ ਦਿੰਦੇ ਸੀ ਤੇ ਨਾਲੇ ਪੰਥ ਲਈ, ਕੌਮ ਲਈ, ਧਰਮ ਲਈ ਜੂਝਣ ਦਾ, ਆਪਦੇ ਹੱਕਾਂ ਲਈ ਇਨਸਾਫ ਲੈਣ ਦਾ ਉਹਨੂੰ ਪਾਠ ਪੜਾਉਂਦੇ ਸੀ। ਇਸ ਕਰਕੇ ਉਹ ਦੋਨੇ ਜਿਹੜੇ ਭਗਵੇਂ ਬ੍ਰਿਗੇਡ ਦੇ ਜਾਂ ਡੀਪ ਸਟੇਟ ਦੇ ਜਾਂ ਭਾਰਤੀ ਨਿਜ਼ਾਮ ਦੇ ਨਜ਼ਰ ਵਿੱਚ ਗੁਨਾਹ ਨੇ, ਉਹ ਗੁਨਾਹ ਉਹ ਕਰ ਰਹੇ ਸੀ। ਜਾਣੀ ਕਿ ਨਾਲੇ ਤਾਂ ਸਿੱਖਾਂ ਨੂੰ ਸਿੱਖੀ 'ਚ ਪਰਪੱਕ ਕਰਦੇ ਸੀ, ਨਾਲੇ ਉਹ ਸਿੱਖਾਂ ਨੂੰ ਹਿੰਦੂਆਂ ਵਿੱਚ ਜਜ਼ਬ ਹੋਣ ਤੋਂ ਰੋਕਣ ਵਾਲੀ ਸਥਿਤੀ ਜਾਂ ਹਾਲਾਤ ਪੈਦਾ ਕਰ ਰਹੇ ਸੀ। ਇਸ ਕਰਕੇ ਉਹਨਾਂ ਨੂੰ ਪਹਿਲਾਂ ਭੰਡਿਆ ਗਿਆ, ਨਿੰਦਿਆ ਗਿਆ, ਬਦਨਾਮ ਕੀਤਾ ਗਿਆ, ਆਈਸੋਲੇਟ ਕਰਨ ਦੇ ਯਤਨ ਕੀਤੇ ਗਏ, ਆਖਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸੇ ਰਾਹ ਉੱਤੇ ਹੋਰ ਬਹੁਤ ਸਾਰੀਆਂ ਧਿਰਾਂ, ਬਹੁਤ ਸਾਰੇ ਵਰਤਾਰੇ ਜਿਹੜੇ ਨੇ ਅਸੀਂ ਟਾਰਗੇਟ ਹੁੰਦੇ ਦੇਖ ਰਹੇ ਹਾਂ। ਇਹਨਾਂ ਵਿੱਚੋਂ ਹੀ ਭਾਈ ਅਮਰਤਪਾਲ ਸਿੰਘ ਨਾਂ ਦਾ ਵਰਤਾਰਾ, ਜਿਹਨੂੰ ਪਿਛਲੇ ਦਿਨਾਂ ਦੇ ਵਿੱਚ ਟਾਰਗੇਟ ਕੀਤਾ ਗਿਆ ਤੇ ਹੁਣ ਸਾਲ ਹੋਣ ਵਾਲਾ, ਉਹਨੂੰ ਡਿਬਰੂਗੜ੍ਹ ਜੇਲ੍ਹ 'ਚ ਬੰਦ ਕੀਤਾ ਹੋਇਆ ਤੇ ਜੇਕਰ ਉਹਦੇ ਨਾਲ ਦੇ ਇੱਕ ਸਾਥੀ ਨੂੰ, ਰਾਊਕਿਆਂ ਪਿੰਡ ਤੋਂ ਨੌਜਵਾਨ ਜਿਹੜਾ ਪੈਰੋਲ ਤੇ ਆਇਆ ਕਿਉਂਕਿ ਉਹਦੇ ਪਰਿਵਾਰ ਦੇ ਵਿੱਚ ਬਹੁਤ ਸੋਗ ਵਾਲਾ, ਉਹਨਾਂ ਦੇ ਡੈਥ ਹੋ ਗਈ ਸੀ ਤੇ ਜੇ ਉਹਨੂੰ ਪੈਰੋਲ ਮਿਲੀ ਤਾਂ CIA ਸਟਾਫ ਦੇ ਵਿੱਚ ਮੋਗੇ ਰੱਖਿਆ ਹੋਇਆ। ਹੁਣ ਜੇ ਤਾਂ ਆਵੇ ਸਰਸੇ ਵਾਲਾ ਤੇ ਉਹਨੂੰ ਤਾਂ ਸਤਸੰਗ ਕਹਿੰਦੇ ਆ ਕਰਨ ਦੇਣਾ, ਤੇ ਜੇਕਰ ਆਵੇ ਕੋਈ ਸਿੱਖ ਨੌਜਵਾਨ ਉਹਨੂੰ ਕਹਿੰਦੇ ਆ ਵੀ ਆਪਾਂ ਅੰਦਰ ਟੰਗੀ ਰੱਖਣਾ। ਇਹ ਆ ਇਸ ਮੁਲਕ ਦਾ ਦਸਤੂਰ, ਇਹ ਆ ਇਸ ਮੁਲਕ ਦਾ ਨਿਜ਼ਾਮ, ਜਿਹੜਾ ਭਾਰਤ ਦੇ ਵਿੱਚ ਸਿੱਖ ਕੌਮ ਦੀ ਗੱਲ ਕਰਨ ਕਰਾਉਣ ਵਾਲਿਆਂ ਨੂੰ ਜਲੀਲ ਕਰਨ, ਉਹਨਾਂ ਨੂੰ ਬਦਨਾਮ ਕਰਨ, ਉਹਨਾਂ ਨੂੰ ਨਿੰਦਣ ਤੇ ਭੰਡਣ ਦੇ ਵਿੱਚ ਲੱਗਿਆ ਹੋਇਆ। ਹੁਣ ਜੇਕਰ ਇਸ ਗੱਲ ਦੇ ਆਪਾਂ ਅਰਥ ਲੈਣੇ ਹੋਣ ਤਾਂ ਉਹ ਇਹ ਹੈ ਕਿ ਜਿਹੜਾ ਵੀ ਸਿੱਖ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ ਹੈ, ਉਹਨੂੰ ਨਿਸ਼ਾਨਾ ਬਣਾਇਆ ਜਾਂਦਾ। ਇਹੀ ਦੋਸ਼ ਇੰਡੀਅਨ ਸਟੇਟ ਨੂੰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਲੱਗਿਆ ਤੇ ਉਹ ਕੋਈ ਹਥਿਆਰਬੰਦ ਸੰਘਰਸ਼ ਨਹੀਂ ਸੀ ਲੜ ਰਿਹਾ, ਕੋਈ ਖਾੜਕੂ ਨਹੀਂ ਸੀ ਉਹ, ਪਰ ਸਿੱਖਾਂ ਦੇ ਅੰਦਰ ਆਪਣੇ ਧਰਮ ਵਿੱਚ ਪਰਪੱਕ ਹੋਣ ਦਾ ਹੋਕਾ ਦੇਣ ਦੇ ਨਾਲ ਨਾਲ ਉਹ ਹਾਲਾਤ ਪੈਦਾ ਕਰ ਰਹੇ ਸੀ ਜਿਹਦੇ ਨਾਲ ਸਿੱਖਾਂ ਦਾ ਹਿੰਦੂਕਰਨ ਕਰਨਾ ਔਖਾ ਹੋ ਜਾਂਦਾ ਸੀ। ਇਸ ਦੋਸ਼ ਤਹਿਤ ਉਹਨਾਂ ਨਾਲ ਜੋ ਕੁਝ ਕੀਤਾ ਕਰਾਇਆ ਉਹ ਆਪਦੇ ਏਜੰਟਾਂ ਰਾਹੀਂ, ਆਪਦੇ ਦਲਾਲਾਂ ਰਾਹੀਂ ਕੀਤਾ, ਜਿਹਦੇ ਵਿੱਚ ਸਾਰੇ ਜਿਹੜੇ ਸਿਆਸੀ ਧੜੇ ਸੀ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਸਹਿਮਤੀ ਸੀ। ਇਸ ਸਹਿਮਤੀ ਨੂੰ ਕੋਈ ਫਿਲਮਾਂ ਵਾਂਗੂ ਨਾ ਸੋਚੇ ਵੀ ਜਿਵੇਂ ਪਿੱਛੇ ਜੇ ਇੱਕ ਦੀਪ ਸਿੱਧੂ ਦੀ ਜਦੋਂ ਫਿਲਮ ਆਈ ਜੋਰਾ 10 ਨੰਬਰੀ ਆ, ਉਹਦੇ ਵਿੱਚ ਇੱਕ ਥਾਂ ਦੇ ਉੱਤੇ ਦ੍ਰਿਸ਼ ਆਉਂਦਾ ਜਦੋਂ ਜਿਹੜੇ ਪਰਦੇ ਦੇ ਪਿੱਛੇ ਸਾਰੇ ਅੱਡ-ਅੱਡ ਖਿਡਾਰੀ ਨੇ ਉਹ ਬਹਿ ਕੇ ਇੱਕ ਸਾਜ਼ਿਸ਼ ਬਣਾ ਰਹੇ ਨੇ, ਖਾ ਪੀ ਰਹੇ ਨੇ ਤੇ ਕਹਿ ਰਹੇ ਨੇ ਵੀ ਉਹ ਕਿਸੇ ਤੋਂ ਲੋਟ ਨਹੀਂ ਆ ਰਿਹਾ, ਕਾਬੂ ਨਹੀਂ ਆ ਰਿਹਾ, ਬੇਲਗਾਮ ਹੋਇਆ ਤੇ ਉਹਨੂੰ ਜੋਰੇ ਨੂੰ ਕਾਬੂ ਕੌਣ ਕਰੂ, ਕਿਵੇਂ ਹੋ। ਅਖੀਰ ਇਸੇ ਫੈਸਲਾ ਹੁੰਦਾ ਵੀ ਜਿਹਨੇ ਉਹਨੂੰ ਪੈਦਾ ਕੀਤਾ ਉਹੀ ਉਹਨੂੰ ਖਤਮ ਕਰੂਗਾ, ਉਹਦੀ ਡਿਊਟੀ ਲਾਈ ਜਾਂਦੀ ਹੈ। ਸੋ ਇਸ ਤਰੀਕੇ ਨਾਲ ਹੀ ਭਾਰਤ ਦੇ ਵਿੱਚ ਅੱਡ-ਅੱਡ ਹਿੱਸਿਆਂ ਦੇ ਵਿੱਚ ਜਿਹੜੇ ਦਿੱਲੀ ਦੇ ਅੱਡ-ਅੱਡ ਏਜੰਟ ਨੇ
ਉਹ ਫਿਰ ਆਪਸੀ ਸਹਿਮਤੀ ਕਰ ਲੈਂਦੇ ਆ ਕਿਸੇ ਮਸਲੇ ਉੱਤੇ। ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦੇ ਲਈ ਇੱਕ ਜ਼ਿੰਮੇਵਾਰੀ, ਇੱਕ ਭੂਮਿਕਾ ਨਿਭਾਈ ਉਹਨਾਂ ਗੁੰਡਿਆਂ ਨੇ ਜਿਨ੍ਹਾਂ ਤੇ ਖਾਕੀ ਵਰਦੀ ਪਾਈ ਹੋਈ ਸੀ, ਤੇ ਉਹਨਾਂ ਨੇ ਭਾਈ ਸਾਹਿਬ ਨੂੰ ਕਤਲ ਕਰ ਦਿੱਤਾ। ਦੂਜੀ ਭੂਮਿਕਾ ਆ ਗਈ ਬੇਅੰਤੇ ਬੁੱਚੜ ਹੋਣਾ ਦੀ, ਜਿਨ੍ਹਾਂ ਨੇ ਕਾਂਗਰਸ ਦੇ ਰਾਜ ਭਾਗ ਦੌਰਾਨ ਇਹ ਕਤਲ ਹੋਣ ਦਿੱਤਾ ਤੇ ਕਤਲ ਤੋਂ ਬਾਅਦ ਝੂਠ ਬੋਲਿਆ ਕਿ ਉਹਨੂੰ ਪੁਲਿਸ ਨੇ ਨਹੀਂ ਮਾਰਿਆ, ਉਹ ਤਾਂ ਹਿਰਾਸਤ ਵਿੱਚੋਂ ਭੱਜ ਗਿਆ। ਤੀਜੀ ਭੂਮਿਕਾ ਉਸ ਮੌਕੇ ਦੇ ਹੋਰਨਾਂ ਸਿਆਸੀ ਭਲਵਾਨਾਂ ਨੇ ਨਿਭਾਈ ਕਿ ਸ਼ਾਂਤ ਰਹਿ ਕੇ, ਖਾਮੋਸ਼ ਰਹਿ ਕੇ ਇਸ ਗੱਲ ਤੇ ਮੋਹਰ ਲਾਈ ਕਿ ਜੋ ਇੰਡੀਅਨ ਸਟੇਟ ਦਾ ਇਹ ਕਰਿੰਦਾ KPS ਗਿੱਲ ਬੇਅੰਤਾ ਬੁੱਚੜ ਕਹਿ ਰਿਹਾ ਇਹ ਠੀਕ ਆ। ਫਿਰ ਉਸ ਮੌਕੇ ਇੱਕ ਨਿਵੇਕਲੀ ਭੂਮਿਕਾ ਅਕਾਲੀ ਦਲ ਬਾਦਲ ਜਾਂ ਬਾਦਲ ਦਲ ਵੱਲੋਂ ਨਿਭਾਉਣ ਵਾਸਤੇ ਆਗੂ ਪਹੁੰਚਦੇ ਆ, ਜਿਨ੍ਹਾਂ ਦੀ ਉਸ ਵੇਲੇ ਜਿਹੜੀ ਮਨਸ਼ਾ ਉਹ ਕੋਈ ਕਹਿ ਨਹੀਂ ਸਕਦਾ ਵੀ ਗਲਤ ਆ। ਨਾ ਆਪਾਂ ਜਥੇਦਾਰ ਤਲਵੰਡੀ ਨੂੰ, ਨਾ ਸਰਦਾਰ ਜਥੇਦਾਰ ਪ੍ਰਕਾਸ਼ ਸਿੰਘ ਆਪਣੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ, ਨਾ ਆਪਾਂ ਕਿਸੇ ਹੋਰ ਨੂੰ ਕਹਿ ਸਕਦੇ ਆ। ਜਦੋਂ ਉੱਥੇ ਭੋਗ ਤੇ ਜਾਣ ਲਈ ਜਾਂ ਉਸ ਸਿੰਘ ਦੀ ਭਾਈ ਗੁਰਦੇਵ ਸਿੰਘ ਕੌਂਕੇ ਦੀ ਕਤਲ ਦੀ ਖਬਰ ਸੁਣਨ ਤੋਂ ਬਾਅਦ ਜੋ ਕੁਝ ਵਾਪਰਿਆ, ਉਦੋਂ ਉਹ ਸਰਗਰਮ ਹੁੰਦੇ। ਪਰ ਜਦੋਂ ਉੱਥੇ ਸਾਰੇ ਇਹ ਦੇਖਦੇ ਆ ਕਿ ਇਹਨਾਂ ਨੂੰ ਭਾਈ ਸਾਹਿਬ ਦੇ ਕਤਲ ਦਾ ਬਹੁਤ ਦੁੱਖ ਆ ਤੇ ਜੇਕਰ ਇਹਨਾਂ ਦੀ ਸਰਕਾਰ ਬਣ ਜਾਵੇ ਤਾਂ ਇਨਸਾਫ ਦਿਵਾਉਣਗੇ, ਤਾਂ 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ BP ਤਿਵਾੜੀ ਦੀ ਉਹ ਰਿਪੋਰਟ ਦੱਬ ਕੇ ਬਹਿ ਜਾਂਦੇ ਆ ਤੇ ਇੱਕ ਤਰੀਕੇ ਨਾਲ ਜਿਹੜੀ ਕਰਤੂਤ ਬੇਅੰਤੇ ਬੁੱਚੜ ਨੇ ਕੀਤੀ ਉਹਦਾ ਅਗਲਾ ਹਿੱਸਾ ਜਿਹੜਾ ਹੈਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਲਾਣਾ ਫਿਰ ਕਰਦਾ। ਪ੍ਰਕਾਸ਼ ਸਿੰਘ ਬਾਦਲ ਨੇ ਨਾ ਤਾਂ ਬੇਅੰਤੇ ਵਾਂਗੂ ਕਤਲ ਕਰਨ ਮੌਕੇ ਸਹਿ ਸਮਰਥਨ ਤੇ ਥਾਪੜਾ ਦਿੱਤਾ, ਨਾ ਉਹਨਾਂ ਨੇ KPS ਗਿੱਲ ਨੂੰ ਕਿਹਾ, ਨਾ ਸਵਰਨੇ ਘੋਟਣੇ ਦੀ ਤੇ ਨਾ ਕੰਵਰਜੀਤ ਦੀ ਤੇ ਨਾ ਚਾਨਣ ਸਿੰਘ ਜਾਂ ਤਰਸੇਮ ਸਿੰਘ ਦੀ ਕੋਈ ਗੱਲ ਹੈ। ਪਰ ਇਹਨਾਂ ਸਾਰਿਆਂ ਨੂੰ ਜਦੋਂ 1997 ਦੇ ਵਿੱਚ ਬੇਅੰਤ ਸਿੰਘ ਤੋਂ ਬਾਅਦ ਚ ਬਾਦਲ ਦਾ ਰਾਜ ਆਉਂਦਾ ਹੈ, ਉਹਨਾਂ ਨੂੰ ਡਰ ਹੋਣਾ ਸੀ, ਉਹਨਾਂ ਨੂੰ ਭੈ ਹੋਣਾ ਸੀ ਕਿ ਹੁਣ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਸੱਤਾ ਆ ਗਈ, ਜਿਹੜਾ ਜਥੇਦਾਰ ਸਰਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਤੋਂ ਬਾਅਦ ਉੱਥੇ ਅਸੀਂ ਧੂ ਘੜੀਸ ਕੀਤੀ ਸੀ, ਪਰ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ। ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਪਬਲਿਕ ਵਿੱਚ ਜੋ ਮਰਜ਼ੀ ਕਿਹਾ ਹੋਵੇ, ਇੱਥੇ ਇਹ ਸਾਡੇ ਨਾਲ ਹੀ, ਸਾਡੇ ਹੱਕ 'ਚ ਹੀ ਹੈ। ਸੋ ਜਿਹੜੇ ਲੀਡਰ, ਜਿਹੜੇ ਆਗੂ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਲਈ, ਉਹਦੀ ਜਾਂਚ ਲਈ, ਦੋਸ਼ੀਆਂ ਨੂੰ ਸਜ਼ਾਵਾਂ ਲਈ ਉੱਥੇ ਜਾਂਦੇ ਰਹੇ, ਉਹ ਹੈਰਾਨ ਹੋ ਜਾਂਦੇ ਰਹੇ ਕਿ ਸਵਰਨਾ ਘੋਟਣਾ ਜਿਹੜਾ ਬੁੱਚੜ ਆ ਉਹ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੈਡਰੂਮ 'ਚ ਬੜਿਆ ਫਿਰਦਾ ਤੇ ਬਾਦਲ ਸਾਹਿਬ ਕਿਸ ਨੂੰ ਮਿਲਣ ਲਈ ਰਾਜੀ ਨਹੀਂ। ਹਰ ਸੰਭਵ ਤਰੀਕੇ ਨਾਲ ਇਹ ਨੀਤ ਕਿ ਮੈਂ ਨਹੀਂ ਕੁਝ ਕਰਨਾ, ਇਹ ਬਾਦਲ ਨੇ ਦਿਖਾਈ ਤੇ ਤਿਵਾੜੀ ਵਾਲੀ ਰਿਪੋਰਟ ਆ ਜਿਹੜੀ ਉਹ ਖੂਹ ਖਾਤੇ ਪਾਤੀ। ਨਵੀਂ ਰਿਪੋਰਟ, ਨਵੀਂ ਇਨਕੁਆਰੀ ਸ਼ੁਰੂ ਕਰਤੀ। ਨਵੀਂ ਇਨਕੁਆਰੀ ਵਾਲੇ ਜਿਹੜੇ ਸੀ ਉਹਨਾਂ ਨੇ ਪਹਿਲੋਂ ਵਾਲੀ ਰਿਪੋਰਟ ਦਾ ਖੂਹ ਖਾਤੇ ਪਾਉਣ ਤੋਂ ਵੀ ਅਗਲਾ ਕੰਮ ਵੀ ਨਵੀਂ ਰਿਪੋਰਟ ਇਹੋ ਜਿਹੀ ਬਣਾਓ ਕਿ ਬਿਲਕੁਲ ਹੀ ਗੱਲ ਦੂਜੇ ਪਾਸੇ ਨੂੰ ਲੈ ਜਾਓ। ਕੁੱਲ ਮਿਲਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੇ ਨੀਤ ਹੁੰਦੀ, ਉਹ ਤਾਂ ਬੈਠਣ ਸਾਰੀ ਉੱਥੇ ਕਹਿੰਦੇ ਵੀ ਸਭ ਤੋਂ ਪਹਿਲਾਂ ਤਾਂ ਇੱਧਰ ਆਓ ਤੇ ਸਵਰਨੇ ਘੋਟਣੇ ਵਰਗਿਆਂ ਦੀ ਤੇ ਹੋਰ ਸਾਰਿਆਂ ਦੀ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ, ਉਹਨਾਂ ਦੀ ਜੇਲ੍ਹ ਯਾਤਰਾ ਦਾ ਉਦੋਂ ਹੀ ਉਹਨਾਂ ਦੇ ਰਾਜ ਵਿੱਚ ਸ਼ੁਰੂ ਹੋ ਜਾਣੀ ਚਾਹੀਦੀ ਸੀ। ਅਸੀਂ ਖੁਦ ਇਹ ਸਾਰਾ ਕੁਛ ਝੱਲਿਆ, ਸਾਡੇ ਉੱਤੇ ਫੜ ਕੇ ਕੇਸ ਪਾਤੇ ਵੀ ਠੀਕ ਆ ਜੀ, ਬਾਅਦ ਜੇ ਤੁਸੀਂ ਦੋਸ਼ੀ ਨਾ ਹੋਏ ਬਰੀ ਹੋ ਜਾਓਗੇ, ਅਸੀਂ ਬਰੀ ਹੋ ਕੇ ਆਏ। ਪਰ ਉਹ ਬੁੱਚੜ ਪੁਲਸੀਏ ਜਿਹੜੇ ਸੀ, ਬਾਦਲ ਸਾਹਿਬ ਨੇ ਉਹਨਾਂ ਨੂੰ ਕੁਛ ਵੀ ਨਾ ਕੀਤਾ ਤੇ ਨਾ ਹੋਣ ਦਿੱਤਾ। 5 ਸਾਲ ਰਾਜ ਭਾਗ ਭੋਗਿਆ ਤੇ ਸਾਰੇ ਜ਼ਾਲਮ ਪੁਲਸੀਆਂ ਨੇ ਨਜ਼ਾਰੇ ਲਏ। ਇਹ ਨੀਤ ਦੀ ਗੱਲ ਆ ਕਿ ਨੀਤ ਕੀ ਆ ਤੁਹਾਡੀ। ਉਸ ਤੋਂ ਬਾਅਦ ਵਿੱਚ ਜਿਹੜੇ ਬਹੁਤ ਸਾਰੇ ਗਵਾਹ, ਬਹੁਤ ਸਾਰੇ ਲੀਡਰ ਇਸ ਗੱਲ ਦੇ ਸਬੂਤ ਵਜੋਂ ਅੱਜ ਬੋਲਦੇ ਨੇ, ਔਰ ਜਿਨ੍ਹਾਂ ਚੋਂ ਇੱਕ ਸਾਡੇ ਕੋਲੇ ਬਹੁਤ ਵੱਡੀ ਅਕਾਲੀ ਦਲ ਦੀ ਹਸਤੀ ਆ ਜਿਹਦੇ ਬਾਰੇ ਸਾਨੂੰ ਸਾਰਿਆਂ ਨੂੰ ਪਤਾ, ਬਡਾਲਾ ਸਾਹਿਬ ਜਿਹੜੇ ਕਿ ਦੁਆਬੇ ਦੇ ਬਹੁਤ ਵੱਡੇ ਆਗੂ ਸੀ,
ਉਹਨਾਂ ਨੂੰ ਤਾਂ ਸ਼ਰੇਆਮ ਬਾਦਲ ਨੇ ਕਿਹਾ ਕਿ ਇਹੋ ਜਿਹੇ ਮਸਲਿਆਂ ਦੀ ਪੈਰਵਾਈ ਲਈ ਮੇਰੇ ਕੋਲੇ ਆਇਆ ਕਰਨ। ਸੋ ਕੁੱਲ ਮਿਲਾ ਕੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਿੱਧਾ ਹੀ ਸੀ ਕਿ ਮੈਂ ਤਾਂ ਉਸ ਧਿਰਵਾਲਾ ਜਿਹਨੇ ਇਹਨਾਂ ਦਾ ਕਤਲ ਕੀਤਾ, ਤੇ ਮੈਂ ਹੋਰ ਵੀ ਜਿਹੜੇ ਪੰਜਾਬ 'ਚ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਮੈਂ ਬੁੱਚੜ ਪੁਲਸੀਆਂ ਦੇ ਬੰਦਾ। ਹੁਣ ਇਸ ਗੱਲ ਦੇ ਲਈ ਅੱਜ ਕਿਉਂ ਅਸੀਂ ਇਹ ਨਵੇਂ ਸਿਰੋਂ ਗੱਲ ਛੇੜੀ ਹੈ ਕਿ ਇੱਕ ਪਾਸੇ ਤਾਂ ਬੀਪੀ ਤਵਾੜੀ ਵਾਲੀ ਰਿਪੋਰਟ ਦੇ ਸਿਰ ਤੇ ਅਕਾਲ ਤਖਤ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ, ਤੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ 5 ਵਕੀਲਾਂ ਦਾ ਪੈਨਲ ਬਣਾਤਾ ਤੇ ਚੱਕ ਤੇ ਫੱਟੇ ਵੀ ਅਸੀਂ ਤਾਂ ਜੀ ਹੁਣ ਸਾਰੀ ਕਾਰਵਾਈ ਕਰਕੇ ਦਿਖਾਵਾਂਗੇ। ਦੂਜੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲਾਣਾ ਬਾਦਲ ਦਲ, ਉਹਨਾਂ ਦੇ ਲੀਡਰਾਂ ਨੇ ਧੁੱਕੀ ਕੱਢੀ ਪਈ ਆ, ਕਦੇ ਕੋਈ ਬੋਲ ਰਿਹਾ ਕਿ ਜੀ ਇਹ ਰਿਪੋਰਟ ਤਾਂ ਹੈ ਹੀ ਵਾਹ ਜਾਂ ਤਾਂ ਇਹ ਬੀਪੀ ਤਵਾੜੀ ਦੀ ਰਿਪੋਰਟ 'ਚ ਹੈ ਕੀ ਆ, ਇਹ ਤਾਂ ਬਹੁਤ ਭੈੜੀ ਆ, ਬਹੁਤ ਮਾੜੀ ਆ। ਜੇ ਇਹ ਰਿਪੋਰਟ ਇੰਨੀ ਮਾੜੀ ਤੇ ਭੈੜੀ ਆ ਤਾਂ ਭਾਈ ਇਹਦੇ ਲਈ ਵੀ ਸਪਸ਼ਟ ਤੌਰ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਸੀ, ਉਹਨਾਂ ਨੂੰ ਲੋਕਾਂ ਨੇ ਕਹਿਣਾ ਹੀ ਆ ਵੀ ਤੁਹਾਨੂੰ ਮੁੱਖ ਮੰਤਰੀ ਬਣਾਇਆ ਕਾਹਦੇ ਵਾਸਤੇ ਸੀ। ਜੇਕਰ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਦੋਸ਼ੀਆਂ ਨੂੰ, ਬਾਕੀਆਂ ਦੀ ਤਾਂ ਆਮ ਜਿਹੜੇ ਸਾਡੇ ਭਰਾ ਮਾਰੇ ਚੱਕ ਕੇ, ਉਹਨਾਂ ਦੀ ਤਾਂ ਗੱਲ ਬਾਹਲੀ ਦੂਰ ਦੀ ਹੈ। ਤੇ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਇਹ ਕੁਝ ਵਾਪਰ ਸਕਦਾ ਹੈ, ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ 3 ਵਾਰੀ ਬਣਾ ਕੇ ਫਿਰ ਕੀ ਖੱਟਿਆ ਸੀ। 3 ਵਾਰੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਤੋਂ ਬਾਅਦ ਉਹ ਰਿਪੋਰਟ ਵੀ ਨਹੀਂ ਬਾਹਰ ਕੱਢੀ। ਇਹ ਕਹਿੰਦੇ ਆ ਜਿਹੜੇ ਬਾਦਲ ਸੈਨਾ ਵਾਲੇ ਆ ਕਿ ਜੀ ਫਿਰ ਬਾਦਲ ਸਾਹਿਬ ਕੋਲੇ ਜਾਂਦੇ ਦੁਬਾਰਾ ਵੀ ਤੁਸੀਂ ਜੀ ਦੱਸੋ, ਪਹਿਲੀ ਵਾਰ ਵੀ ਜਾਣਾ ਗਲਤ ਸੀਗਾ ਸਾਨੂੰ ਤਾਂ ਲੱਗਦਾ। ਉਹਨੂੰ ਅਕਲ ਨਹੀਂ ਹੈਗੀ, ਉਹਨੂੰ ਪਤਾ ਨਹੀਂ, ਕਿ ਉਹਨੂੰ ਸੁਰਤ ਨਹੀਂ ਹੈਗੀ ਕਿ ਮੈਂ ਕੀ ਕਰ ਰਿਹਾ। ਮੈਂ ਗੱਦੀ ਤੇ ਬਿਠਾਈ ਇਸ ਕੰਮ ਲਈ ਆ ਮੈਨੂੰ ਤਾਂ ਲੋਕਾਂ ਨੇ, ਤੇ ਉਹ ਉਲਟਾ ਜਾਣ ਵਾਲਿਆਂ ਨੂੰ ਕਹਿ ਰਿਹਾ ਹੈਗਾ ਕਿ ਛੱਡੋ ਜੀ ਹੁਣ ਪੁਰਾਣੀਆਂ ਗੱਲਾਂ ਨੂੰ, ਇਹਨਾਂ 'ਚ ਕੋਈ ਹੈ ਨਹੀਂਗਾ ਜੀ, ਹੁਣ ਉਜੜੀਆਂ ਗੱਲਾਂ 'ਚ ਹੱਥ ਨਾ ਦਿਓ। ਸੋ ਜਿਹੜੀ ਗੱਲ ਆ ਇਸ ਵੇਲੇ ਬਾਦਲ ਦੇ ਮਰਨ ਤੋਂ ਬਾਅਦ ਵੀ ਉਹਦੀ ਖੇ ਉੱਡ ਰਹੀ ਹੈ, ਜਿਹੜੀ ਮਿੱਟੀ ਪੈ ਰਹੀ ਹੈ ਉੱਡ ਕੇ ਉਹਦੀ ਕਬਰ ਤੇ, ਉਹ ਇਸ ਚੱਕਰ 'ਚ ਆ ਕਿ ਜਦੋਂ ਵੀ ਉਹਨਾਂ ਕੋਲੇ ਰਾਜਗੱਦੀ ਆਈ, ਉਹਨਾਂ ਨੇ ਖਾਲਸਾ ਪੰਥ ਦੇ ਹੱਕਾਂ ਤੇ ਹਿੱਤਾਂ ਦੇ ਉਲਟ ਭੁਗਤ ਕੇ ਦਿੱਲੀ ਦੀ ਡੀਪ ਸਟੇਟ ਦੀ ਭਾਰਤੀ ਹਕੂਮਤੀ ਨਿਜ਼ਾਮ ਦੀ ਚਾਕਰੀ ਕੀਤੀ। ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦੀ ਵਜ੍ਹਾ ਸੀ ਕਿ ਉਹ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਸੀ, ਤੇ ਸਿੱਖਾਂ ਦਾ ਹਿੰਦੂਕਰਨ ਹੋਣ ਦੀ ਜਿਹੜੀ ਮਸ਼ੀਨ ਚੱਲ ਰਹੀ ਆ ਉਹਦੇ ਰਾਹ ਵਿੱਚ ਅਟਕਾਰ ਪਾਉਣ ਵਾਲੀ ਹਾਲਾਤ ਬਣਦੀ ਸੀ। ਹੁਣ ਬਾਦਲ ਸਾਹਿਬ ਦਾ ਵਰਤਾਰਾ ਇਹਨੂੰ ਉਲਟਾ। ਬਾਦਲ ਸਾਹਿਬ ਕਹਿੰਦੇ ਆ ਵੀ ਨਾ ਆਪਾਂ ਆਪ ਅੰਮ੍ਰਿਤ ਛਕੀਏ ਤੇ ਨਾ ਕਿਸੇ ਨੂੰ ਛਕਣ ਦੀ ਕਹੀਏ, ਆਪਾਂ ਤਾਂ ਉਹੀ ਅਕਾਲੀ ਆ, ਤੇ ਸਿੱਖੀ ਦੀ ਚੜ੍ਹਦੀ ਕਲਾ ਦੀ ਤਾਂ ਗੱਲ ਛੱਡੋ, ਜੇ ਸਿੱਖਾਂ ਦਾ ਹਿੰਦੂਕਰਨ ਕਰਨਾ ਕਰਾਉਣਾ ਜਿਹੜਾ ਮਰਜ਼ੀ ਕਰੋ, ਦੱਸੋ ਸਾਨੂੰ, ਅਸੀਂ ਹਵਨ ਕਰਨ ਨੂੰ ਤਿਆਰ ਆ, ਅਸੀਂ ਸਿਰ ਤੇ ਮੁਕਟ ਰੱਖ ਕੇ ਤਿਲਕ ਲਵਾ ਕੇ ਟੱਲੀਆਂ ਖੜਕਾ ਕੇ ਜਗਰਾਤਿਆਂ 'ਚ ਹਾਜ਼ਰੀਆਂ ਭਰਨ ਨੂੰ ਤਿਆਰ। ਸੋ ਬਾਦਲ ਸਾਹਿਬ ਨੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੇ ਵਰਤਾਰੇ ਦੇ ਬਿਲਕੁਲ ਉਲਟ ਚੱਲ ਕੇ ਦਿੱਲੀ ਦਰਬਾਰ ਨੂੰ ਇਹ ਜਚਾਇਆ, ਇਹ ਦਿਖਾਇਆ ਕਿ ਮੈਨੂੰ ਗੱਦੀ ਦਿਓ, ਮੇਰੇ ਤੋਂ ਕੋਈ ਖਤਰਾ ਨਹੀਂ। ਸੋ ਇਸ ਤਰੀਕੇ ਨਾਲ ਬਾਦਲ ਸਾਹਿਬ ਫਿਰ ਰਾਜ ਭਾਗ ਭੋਗਦੇ ਰਹੇ, ਪਰ ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਕਿਸਾਨ ਸੰਘਰਸ਼ ਮੌਕੇ ਇਹਨਾਂ ਨੂੰ ਇਸ ਗੱਲ ਦੀ ਅਕਲ ਆ ਗਈ ਕਿ ਅਸੀਂ ਜਿਹੜੀ ਸਾਡਾ ਅਸਲੀ ਵੋਟ ਬੈਂਕ ਆ ਉਹ ਵੀ ਗਵਾ ਰਹੇ ਹਾਂ ਮੋਦੀ ਤੇ ਬੀਜੇਪੀ ਦੇ ਮਗਰ ਲੱਗ ਕੇ। ਅਸੀਂ ਪੰਥਕ ਹਿੱਤਾਂ ਤੇ ਹੱਕਾਂ ਦੇ ਉਲਟ ਭੁਗਤ ਕੇ ਸਰਸੇ ਵਾਲੇ ਤੇ ਹੋਰ ਇਹੋ ਜਿਹੇ ਸਿੱਖੀ ਦੇ ਦੁਸ਼ਮਣਾਂ ਦੇ ਹੱਕ ਵਿੱਚ ਭੁਗਤਦੇ ਆਪਦੀ ਸਿੱਖ ਵੋਟ ਬੈਂਕ ਵੀ ਗਵਾ ਚੁੱਕੇ। ਉਸ ਮੌਕੇ ਜਦੋਂ ਸਭ ਕੁਝ ਲੁਟਾ ਕੇ ਹੋਸ਼ ਮੇ ਆਏ ਤੋਂ ਕਿਆ ਹੋਸ਼ ਮੇ ਆਏ ਵਾਲੀ ਗੱਲ ਸੀ, ਉਸ ਮੌਕੇ ਇਹਨਾਂ ਨੇ ਪਹਿਲਾਂ ਤਾਂ ਉਹਦੀ ਵਡਿਆਈ ਕਰਦੇ ਰਹੇ ਕਾਲੇ ਕਾਨੂੰਨਾਂ ਦੀ, ਮੁੜ ਕੇ ਫਿਰ ਉਹਦੇ ਤੋਂ ਤੋੜ ਵਿਛੋੜਾ ਵੀ ਕੀਤਾ ਤੇ ਬੀਜੇਪੀ ਨਾਲ ਆਪਦਾ ਗੱਠਜੋੜ ਤੋੜਨ ਦਾ ਐਲਾਨ ਵੀ ਕਰਤਾ। ਹੁਣ ਬੀਜੇਪੀ ਵਾਲਿਆਂ ਨੂੰ ਪੂਰਾ ਇਸ ਗੱਲ ਦਾ ਗੁੱਸਾ ਕਿ ਸਾਡੇ ਜਿਹੜਾ ਵੱਡਾ ਪ੍ਰੋਜੈਕਟ ਆ ਕਿ ਇਸ ਮੁਲਕ ਦੇ ਵਿੱਚ ਅਸੀਂ ਸਾਰਿਆਂ ਨੂੰ ਹਿੰਦੂ ਏਜੰਡੇ ਹੇਠ ਲੈ ਕੇ ਆਉਣਾ, ਭਗਵਾਕਰਨ ਕਰਨਾ, ਵੀ ਤੁਸੀਂ ਸਾਡਾ ਸਾਥ ਸਹਿਯੋਗ ਦੇ ਰਹੇ ਸੀ, ਜਿਹੜੀਆਂ ਵੀ ਗੱਲਾਂ ਅਸੀਂ ਕਹਿੰਦੇ ਸੀ ਤੁਸੀਂ ਮੰਨੀ ਜਾਂਦੇ ਸੀ, ਅਸੀਂ ਤੁਹਾਨੂੰ ਨੋਟ ਇਕੱਠੇ ਕਰਨ ਤੋਂ ਕਦੇ ਨਹੀਂ ਰੋਕਿਆ ਟੋਕਿਆ। ਤੁਹਾਡਾ ਵੀ ਧੰਨਵਾਦ ਕਿ ਤੁਸੀਂ ਚਾਹੇ 370 ਤੋੜਨੀ ਆ ਕਸ਼ਮੀਰ 'ਚ, ਚਾਹੇ ਕਿਸੇ ਹੋਰ ਸੂਬੇ ਵਿੱਚ ਸਾਨੂੰ ਕਾਨੂੰਨੀ ਤੌਰ ਤੇ ਤੁਹਾਡੀ ਲੋੜ ਸੀ, ਤੁਸੀਂ ਸਾਡਾ ਅੱਖਾਂ ਮੀਚ ਕੇ ਪਤੀ ਪਤਨੀ ਵਾਲਾ ਰਿਸ਼ਤਾ ਨਿਭਾਈ ਜਾਂਦੇ ਸੀ। ਪਰ ਆ ਜਿਹੜਾ
ਕਾਲੇ ਕਾਨੂੰਨਾਂ ਦਾ, ਖੇਤੀ ਕਾਨੂੰਨਾਂ ਦਾ ਰੌਲਾ ਸੀ, ਤੁਸੀਂ ਤਾਂ ਸਾਨੂੰ ਛੱਡ ਕੇ ਚਲੇ ਗਏ ਸੀ, ਸੋ ਹੁਣ ਤੁਹਾਨੂੰ ਅਸੀਂ ਅਕਲ ਦੇਣੀ। ਉਹ ਗੱਲ ਨੂੰ ਅੱਜ ਆਪਾਂ ਵਿਚਾਰੀਏ ਕਿ ਕੀ ਹੋ ਰਿਹਾ। ਭਾਰਤ ਦਾ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਏਜੰਡਾ, ਉਹਦੇ ਤਹਿਤ ਪੰਜਾਬ ਜਾਂ ਪੰਥ ਇੱਕ ਬਹੁਤ ਵੱਡਾ ਰੋੜਾ ਲੱਗਦਾ ਦਿੱਲੀ ਦਰਬਾਰ ਨੂੰ, ਡੀਪ ਸਟੇਟ ਨੂੰ। ਇੱਥੇ ਸਿੱਖੀ ਤੇ ਸਿੱਖ ਵਿਚਾਰਧਾਰਾ ਕਰਕੇ ਹੋਰਨਾਂ ਮਤਾਂ ਮਤਾਂਤਰਾਂ ਦੇ ਲੋਕ ਵੀ ਚੜ੍ਹਤ ਨਾਲ ਰਹਿਣਾ ਸਿੱਖ ਜਾਂਦੇ। ਇਸ ਮਾਹੌਲ ਦੇ ਵਿੱਚ ਭਾਜਪਾ ਨੂੰ ਅੱਜ ਵੀ ਪੰਜਾਬ ਦੇ ਵਿੱਚ ਬ੍ਰਾਹਮਣ ਬਾਣੀਆਂ ਦੀ ਜਾਂ ਲਾਰਿਆਂ ਦੀ ਜਾਂ ਸ਼ਹਿਰੀਆਂ ਦੀ ਪਾਰਟੀ ਕਰਕੇ ਇੱਥੇ ਕੋਈ ਉਹਨੂੰ ਬਹੁਤਾ ਪੁੱਛਿਆ ਦੱਸਿਆ ਨਹੀਂ ਜਾਂਦਾ। ਬੇਸ਼ੱਕ ਜਿੰਨਾ ਕਿ ਇਹਦੇ ਪੈਰ ਲੱਗੇ ਆ ਜਾਂ ਜਿੰਨੇ ਕਿ ਇਹਦੇ ਐਮਐਲਏ ਜਿੱਤਦੇ ਰਹੇ ਨੇ, ਉਹ ਅਕਾਲੀਆਂ ਦੇ ਕਰਕੇ, ਬਾਦਲ ਦਲ ਵਾਲਿਆਂ ਦੇ ਕਰਕੇ, ਕਿਉਂਕਿ ਕਾਂਗਰਸ ਤੋਂ ਨਾਰਾਜ਼ ਹੋਏ ਲੋਕਾਂ ਨੂੰ ਇਹ ਲੱਗਦਾ ਰਿਹਾ ਕਿ ਇੱਧਰ ਹੀ ਆਪਣੀ ਭਲਾਈ ਆ, ਜਦੋਂ ਕਿ ਇਹਨਾਂ ਦੇ ਤੋਂ ਦੁਖੀ ਹੋ ਕੇ ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਲਿਆਂਦੀ ਹੈ। ਸੱਚਾਈ ਇਹ ਆ ਕਿ ਬਾਦਲ ਕਿਆਂ ਨੂੰ ਇਹ ਲੱਗਦਾ ਸੀ ਕਿ ਸਿੱਖਾਂ ਦਾ ਸਾਡੇ ਬਗੈਰ ਗੁਜ਼ਾਰਾ ਹੀ ਨਹੀਂ, ਸਾਡੇ ਮਥਾਜ ਨੇ, ਕਿੱਥੇ ਚੱਲੇ ਆ। ਹੁਣ ਵੀ ਇਸੇ ਗੱਲ ਦੇ ਵਿੱਚ ਆ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਰਿਪੋਰਟ ਦਾ ਵਿਰੋਧ ਕਰਨ ਲੱਗੇ ਆ ਨਾ, ਤੁਹਾਡੀ ਰਿਪੋਰਟ ਦਾ, ਇਸੇ ਸੋਚ ਵਿੱਚੋਂ ਕਰਨ ਲੱਗੇ ਨੇ ਕਿ ਸਾਡੇ ਬਗੈਰ ਸਿੱਖਾਂ ਕੋਲੇ ਅਲਟਰਨੇਟਿਵ ਹੈ ਕੀ ਆ। ਪਹਿਲਾਂ ਇਹ ਕਾਂਗਰਸ ਨੂੰ ਵੋਟ ਪਾ ਕੇ ਦੇਖ ਚੁੱਕੇ ਆ, ਉਹ ਤੋਂ ਨਿਰਾਸ਼ ਹੋ ਕੇ ਇਹ ਆਮ ਆਦਮੀ ਪਾਰਟੀ ਵੱਲ ਆਏ ਆ, ਤੇ ਆਮ ਆਦਮੀ ਪਾਰਟੀ ਨੇ ਵੀ ਦਿਨੇ ਤਾਰੇ ਦਿਖਾਏ ਪਏ ਨੇ, ਅਗਲੀ ਵਾਰ ਤਾਂ ਸਾਨੂੰ ਹੀ ਵੋਟ ਪਾਉਣਗੇ। ਪਰ ਇਹਨਾਂ ਨੂੰ ਯਾਦ ਚੇਤੇ ਹੀ ਨਹੀਂ ਕਿ ਭਾਜਪਾ ਆਪਦਾ ਦਾਲ ਆ ਰਹੀ ਆ। ਭਾਜਪਾ ਦੇ ਏਜੰਡੇ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਨੇ। ਇੱਕ ਤਾਂ ਪੰਜਾਬ ਦੇ ਵਿੱਚ ਉਹ ਇੱਕ ਵਾਰੀ ਹਿੰਦੂ ਮੁੱਖ ਮੰਤਰੀ ਬਣਾਉਣ ਦੇ ਯਤਨ 'ਚ ਨੇ, ਦੂਜਾ ਉਹਨਾਂ ਦਾ ਹੈਗਾ ਕਿ ਇਸ ਪੰਜਾਬ ਦੇ ਵਿੱਚ ਵੀ ਸਿੱਖੀ ਦਾ ਜਿੰਨਾ ਕੁ ਘਾਟਾ ਕਰ ਸਕੀਏ ਕਰੀਏ, ਤੇ ਮੁੜ ਕੇ ਫਿਰ ਇੱਥੇ ਅਸੀਂ ਹਿੰਦੂ ਤਵੀ ਸੋਚ ਆ ਜਿਹੜੀ, ਬ੍ਰਾਹਮਣਵਾਦੀ ਸੋਚ ਆ ਜਿਹੜੀ, ਮਨੂਵਾਦੀ ਸੋਚ ਆ ਜਿਹੜੀ, ਉਹਨੂੰ ਇੱਥੇ ਲੈ ਕੇ ਆਈਏ। ਇਹ ਗੱਲ ਦਿਨੋਂ ਦਿਨ ਬਹੁਤ ਹੀ ਜ਼ਿਆਦਾ ਖਤਰਨਾਕ ਰੂਪ ਲੈਂਦੀ ਜਾ ਰਹੀ। ਬਹੁਤ ਵੱਡੇ ਪੱਧਰ ਦੇ ਉੱਤੇ ਅਕਾਲੀ ਦਲ ਆਏ ਦਿਨ, ਬਾਦਲ ਦਲ ਆਏ ਦਿਨ ਇਸ ਤਰੀਕੇ ਦੇ ਚੱਕਰਵਿਊਹ ਦੇ ਵਿੱਚ ਫਸ ਜਾਂਦਾ, ਜਿਹਦੀ ਕਰਕੇ ਲੋਕਾਂ 'ਚ ਉਹਦੀ ਸਾਖ ਜਿਹੜੀ ਆ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਘਟ ਜਾਂਦੀ ਹੈ। ਪਿੱਛੇ ਜੇ ਜਦੋਂ ਸੁਖਬੀਰ ਸਿੰਘ ਬਾਦਲ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਨਹੀਂ, ਮਰਿਆਦਾ ਅਨੁਸਾਰ ਨਹੀਂ, ਇੱਕ ਗਲਤ ਤਰੀਕੇ ਨਾਲ ਮਾਫੀ ਮੰਗਣ ਦਾ ਢੋਂਗ ਕੀਤਾ, ਤਾਂ ਲੋਕਾਂ ਦੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਨਾਬਾਚਕ ਗਈ। ਆਪਦੇ ਵੱਲੋਂ ਤਾਂ ਚੰਗਾ ਕਰਨਾ ਚਾਹਿਆ, ਕਿਉਂਕਿ ਉਹ ਹੋ ਸਕਦਾ ਢੀਂਡਸੇ ਉਹਨਾਂ ਨਾਲ ਗੱਲ ਨਿਬੜੀ ਹੋਵੇ ਕਿ ਅਸੀਂ ਮਾਫੀ ਮੰਗ ਲਾਂਗੇ, ਤੁਸੀਂ ਬਸ ਮੰਨ ਲਓ ਇਸ ਮਾਫੀ ਨੂੰ, ਤੇ ਆਪਾਂ ਇਕੱਠੇ ਹੋ ਕੇ ਫਿਰ ਆਪਾਂ ਅੱਗੇ ਐਂ ਕਰ ਲਾਂਗੇ। ਇਉਂ ਹੀ ਬਾਦਲ ਤੇ ਟੌੜਾ ਇੱਕ ਵਾਰੀ ਇਕੱਠੇ ਹੋਏ ਸੀਗੇ, ਉਦੋਂ ਥੋੜੇ ਟਾਈਮ ਬਾਅਦ ਹੀ ਟੌੜਾ ਸਾ ਚੜਾਈ ਕਰ ਗਈ ਸੀ। ਇਸ ਗੱਲ ਦਾ ਬਿਲਕੁਲ ਹੀ ਉਲਟ ਨਵਾਂ ਹੀ ਇੱਕ ਸੱਪ ਨਿਕਲ ਆਇਆ ਜਦੋਂ ਆਹ ਬੀਪੀ ਤਵਾੜੀ ਵਾਲੀ ਰਿਪੋਰਟ ਆ ਗਈ। ਉਸ ਤੋਂ ਬਾਅਦ ਚ ਢੀਂਡਸੇ ਹੋਣਾ ਲਈ ਔਖਾ ਹੋ ਗਿਆ। ਹੁਣ ਢੀਂਡਸੇ ਨੂੰ ਵੀ ਕਹਿਣਾ ਪੈ ਗਿਆ ਕਿ ਜੀ ਇਹ ਜਿਹੜੀ ਰਿਪੋਰਟ ਸੀਗੀ ਇਹ ਤਾਂ ਅਸੀਂ ਚਾਹੁੰਦੇ ਸੀਗੇ ਆਵੇ ਬਾਹਰ, ਤੇ ਜਥੇ ਨੇ ਬਾਦਲ ਸਾਹਿਬ ਨੇ ਆਉਣ ਨਹੀਂ ਦਿੱਤੀ ਉਦੋਂ ਤੋਂ ਹੀ। ਕੁੱਲ ਮਿਲਾ ਕੇ ਜਿਹੜਾ ਅਜੇ ਤਾਂ ਕੁਝ ਮਸਲੇ ਨੇ, ਪਰ ਇਹੋ ਜਿਹੇ ਬੇਅੰਤ ਮਸਲੇ ਨੇ ਜਿਨ੍ਹਾਂ ਦੇ ਉੱਤੇ ਬਾਦਲ ਦਲ ਨੇ ਘਿਰਦੇ ਰਹਿਣਾ, ਯਾਨੀ ਕਿ ਬਾਦਲ ਦਲ ਦੀ ਚੜ੍ਹਤ ਹੋਣੀ ਨਾਮੁਮਕਿਨ। ਤੇ ਦੂਜੇ ਪਾਸੇ ਇਹਦੇ ਲੀਡਰ ਜਿਵੇਂ ਬਰਗਾੜੀ ਤੇ ਬਹਿਬਲ ਕਾਂਡ ਦੀ ਜਾਂਚ ਆਪ ਹੀ ਕਰਾਈ, ਮੁੜ ਕੇ ਉਸੇ ਜਾਂਚ ਕਮਿਸ਼ਨ ਦੀ ਬੇਇੱਜ਼ਤੀ ਕੀਤੀ ਤੇ ਉਹ ਰਿਪੋਰਟ ਲੈਣ ਤੋਂ ਨਾ ਕਰਤੀ, ਉਹਨੂੰ ਮੰਨਣ ਤੋਂ ਨਾ ਕਰਤੀ। ਹੁਣ ਤਵਾੜੀ ਰਿਪੋਰਟ ਆ, ਤਵਾੜੀ ਦੀ ਕਮਿਸ਼ਨ ਜਿਹੜਾ ਬਣਾਇਆ ਉਹ ਆਪ ਹੀ ਬਣਾਇਆ ਸੀ ਬਾਦਲ ਸਰਕਾਰ ਨੇ, ਹੁਣ ਉਹਦੇ ਤੋਂ ਮੁੱਕਰੀ ਜਾਂਦੇ ਆ। ਹਰ ਕਮਿਸ਼ਨ ਆਪ ਹੀ ਬਣਾ ਕੇ ਉਹ ਤੋਂ ਮੁੱਕਰੀ ਜਾਂਦੇ ਆ। ਤੇ ਪੰਥਕ ਸੋਚ ਵਾਲੇ ਸਿੱਖ ਜਿਹੜੇ ਕਹਿੰਦੇ ਆ ਬਰਗਾੜੀ ਬਹਿਬਲਦਾਰ ਸਾਹਿਬ ਦੇ, ਉਹਨਾਂ ਨੂੰ ਵੀ ਕਹਿੰਦੇ ਕਾਂਗਰਸ ਦੇ ਏਜੰਟ ਨੇ, ਤੇ ਜਿਹੜੇ ਭਾਈ ਗੁਰਦੇਵ ਸਿੰਘ ਕੌਂਕੇ ਲਈ ਇਨਸਾਫ ਮੰਗਦੇ ਉਹਨਾਂ ਨੂੰ ਵੀ ਕਹਿੰਦੇ ਕਾਂਗਰਸ ਦੇ ਏਜੰਟ ਨੇ। ਹੁਣ ਆਪਦੀ ਹਾਲਾਤ, ਆਪਦੀ ਸਥਿਤੀ ਨੂੰ ਇੰਨੀ ਜ਼ਿਆਦਾ ਉਲਟ ਬਣਾ ਰਹੇ ਨੇ ਤੇ ਉੱਪਰੋਂ ਵਿਕਟਮ ਕਾਰਡ ਖੇਲ ਰਹੇ ਨੇ ਕਿ ਜੀ ਦੇਖੋ, ਜਦੋਂ ਵੀ ਅਸੀਂ ਕੋਈ ਚੰਗੀ ਗੱਲ ਕਰਦੇ ਹਾਂ, ਅਸੀਂ ਤਾਂ ਮਾਫੀ ਮੰਗੀ ਸੀ, ਅਸੀਂ ਤਾਂ ਜੀ ਅਕਾਲੀ ਦਲਾਂ ਦੀ ਚੜ੍ਹਤ ਕਰਨ ਲੱਗੇ ਸੀਗੇ, ਅਕਾਲੀ ਦਲ ਦੀ ਏਕਤਾ ਵਗੈਰਾ ਇੱਥੇ ਗੁਜ਼ਾਰਾ ਨਹੀਂ, ਉਦੋਂ ਹੀ ਕਹਿੰਦੇ ਜੀ ਇਹ ਨਵੀਂ ਚੀਜ਼ ਲਿਆ ਕੇ ਸਾਨੂੰ ਵਿਰਤਾ ਪੈ ਜਾਂਦੀ ਆ, ਅਸੀਂ ਤਾਂ ਬੜੇ ਚੰਗੇ ਲੋਕ। ਕੁੱਲ ਮਿਲਾ ਕੇ ਇੱਕ ਪਾਸੇ ਤਾਂ ਬਾਦਲ ਦਲ ਦੇ ਪੈਰ ਨਹੀਂ ਲੱਗ ਰਹੇ ਸਿਆਸਤ ਵਿੱਚ, ਦੂਜੇ ਪਾਸੇ ਭਾਜਪਾ ਨੇ ਆਪਦਾ ਜਿਹੜਾ ਏਜੰਡਾ ਜਾਂ ਆਪਦੀ ਰਣਨੀਤੀ ਆ ਉਹਦੇ ਤਹਿਤ ਜਿਹੜੇ ਸਟੈਪ ਚੱਕੇ ਆ ਉਹ ਬੜੇ ਗੰਭੀਰ ਨੇ।
ਇੱਕ ਤਾਂ ਉਹਨਾਂ ਨੇ ਜਿਵੇਂ ਮਨਜਿੰਦਰ ਸਿੰਘ ਸਰਸਾ, ਸਰਚਾਂਦ ਸਿੰਘ ਲਾਲਪੁਰਾ ਤੇ ਇੱਕ ਉਹ ਪਰਮਿੰਦਰ ਸਿੰਘ ਬਰਾੜ ਨੌਜਵਾਨ, ਇਹੋ ਜਿਹੇ ਬੰਦਿਆਂ ਨੂੰ ਲਿਆ ਸੀ। ਪਰ ਹੁਣ ਇਹ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਘੱਟੋ ਘੱਟ 50 ਇਹੋ ਜਿਹੇ ਪੇਂਡੂ ਮੁਹਾਵਰੇ ਵਾਲੇ, ਪੇਂਡੂ ਲਹਿਜੇ ਵਾਲੇ ਆਮ ਸੁਧਾਰਨ, ਕਿਉਂਕਿ ਹੁਣ ਤੱਕ ਇਹ ਨਾਲਿਆਂ ਦੀ ਜਾਂ ਸ਼ਹਿਰੀਆਂ ਜਿਹਾਂ ਦੀ ਪਾਰਟੀ ਸੀ ਤੇ ਮਨਜਿੰਦਰ ਸਿੰਘ ਸਰਸਾ ਜਾਂ ਪਰਮਿੰਦਰ ਸਿੰਘ ਬਰਾੜ ਜਾਂ ਲਾਲਪੁਰੇ ਕਰਕੇ ਵੀ ਬਹੁਤਾ ਕੋਈ ਅਸਰ ਨਹੀਂ ਪਿਆ। ਹੁਣ ਉਹ ਕਹਿੰਦੇ ਨੇ ਕਿ ਅਸੀਂ ਆਮ ਲੋਕਾਂ ਦੇ ਵਿੱਚ ਆਪਦੀ ਪ੍ਰਵਾਨਗੀ ਲਈ ਪੰਜਾਬ 'ਚ ਬੀਜੇਪੀ ਨੂੰ ਮਜ਼ਬੂਤ ਕਰਨਾ ਤੇ ਬੀਜੇਪੀ ਦੀ ਮਜ਼ਬੂਤੀ ਲਈ ਅਸੀਂ 50 ਇਹੋ ਜਿਹੇ ਆਗੂ ਉਭਾਰਨੇ ਆ। ਹੁਣ ਉਹ ਆਗੂ, ਖਤਰਾ ਇਹੀ ਆ ਸਾਰਿਆਂ ਨੂੰ ਕਿ ਬਾਦਲ ਦਲ ਦੇ ਜਿਹੜੇ ਦੂਜੀ ਤੇ ਤੀਜੀ ਕਤਾਰ ਦੇ ਆਗੂ ਆ ਉਹ ਜਾਣ ਲਈ ਤਿਆਰ ਨੇ, ਕਿਉਂਕਿ ਜਿਹਨੂੰ ਪਤਾ ਕਿ ਮੇਰੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਿੱਚ ਜਿਹੜਾ ਮੈਂਬਰ ਆ ਉਹਨੇ ਹੀ ਰਹਿਣਾ, ਮੇਰੇ ਤੋਂ ਪਹਿਲਾਂ ਜਿਹੜਾ ਐਮਐਲਏ ਦਾ ਦਾਅਵੇਦਾਰ ਆ ਉਹਨੇ ਹੀ ਰਹਿਣਾ ਬਾਦਲ ਦਲ ਵੱਲੋਂ। ਤੇ ਜਦੋਂ ਬੀਜੇਪੀ ਵਾਲੇ ਉਹਨਾਂ ਨੂੰ ਪੰਜਾਬ ਦੇ ਵਿੱਚ ਆਪਦੇ ਆਗੂ ਉਭਾਰਨਗੇ ਉੱਥੇ ਉਹ ਪਹਿਲੀਆਂ ਦੂਜੀਆਂ ਸੀਟਾਂ ਤੇ ਹੋਣਗੇ। ਜਦੋਂ ਮਾਸਟਰ ਤਾਰਾ ਸਿੰਘ ਵੇਲੇ ਸਾਰੇ ਦੇ ਸਾਰੇ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਜਿਹਨੂੰ ਪੰਥ ਦਾ ਦਿਮਾਗ ਕਿਹਾ ਜਾਂਦਾ, ਉਹ ਵੀ ਉਦੋਂ ਕਾਂਗਰਸ ਵਿੱਚ ਚਲੇ ਗਏ ਸੀ ਤੇ ਉਹਨਾਂ ਨੂੰ ਤਾਂ ਫੇਰ ਮਾੜਾ ਮੋਟਾ ਉਹਨਾਂ 'ਚ ਪੰਥਕ ਰੰਗ ਸੀਗਾ ਤੇ ਉਹ ਬਾਅਦ 'ਚ ਮੁੜ ਆਏ ਸੀ। ਜਦੋਂ ਮਾਸਟਰ ਤਾਰਾ ਸਿੰਘ ਇਕੱਲਾ ਰਹਿ ਗਿਆ ਤੇ ਉਹਨੇ ਦੁਬਾਰਾ ਨਵੇਂ ਸਿਰੋਂ ਅਕਾਲੀ ਦਲ ਖੜਾ ਕੀਤਾ। ਪਰ ਜਿਹੜੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਝੰਡੇ ਵਾਲੇ ਨੇ, ਇਹਨਾਂ ਕੋਲੇ ਨਾ ਪੰਥ ਨਾ ਕੌਮ ਦਾ ਮਸਲਾ, ਇਹਨਾਂ ਦਾ ਤਾਂ ਸਿੱਧਾ ਜਿਹਾ ਸਿਆਸੀ ਭਲਵਾਨਾਂ ਵਾਲਾ ਕੰਮ ਆ। ਤੇ ਜੇਕਰ ਇਹਨਾਂ ਦੇ ਹਿੱਤ ਕਾਂਗਰਸ ਤੋਂ ਪੂਰੇ ਹੁੰਦੇ ਹੁਣੇ ਕਾਂਗਰਸ ਚਲੇ ਜਾਣਗੇ, ਜੇ ਇਹਨਾਂ ਦੇ ਹਿੱਤ ਬਾਦਲ ਤੋਂ ਪੂਰੇ ਆ ਤਾਂ ਬਾਦਲ ਦਲ 'ਚ ਨੇ, ਤੇ ਜੇ ਇਹਨਾਂ ਨੂੰ ਬੀਜੇਪੀ ਤੋਂ ਹਿੱਤ ਪੂਰੇ ਹੁੰਦੇ ਦੇਖਣਗੇ ਉਧਰ ਨੂੰ ਚਲੇ ਜਾਣਗੇ। ਤੋ ਬੀਜੇਪੀ ਦੇ ਵਿੱਚ ਜਾਣ ਮੌਕੇ ਇਹਨਾਂ ਨੂੰ ਕੋਈ ਔਖ ਵੀ ਨਹੀਂ, ਕਿਉਂਕਿ ਉਹਨਾਂ ਨਾਲ 30-35 ਸਾਲ ਦੇ ਵਰਤਦੇ ਆ। ਤੇ ਦੂਜੇ ਪਾਸੇ ਬਾਦਲ ਦਲ ਉਹਨਾਂ ਨੂੰ ਕਹਿਣ ਜੋਗਾ ਵੀ ਕੁਝ ਨਹੀਂ, ਕਿਉਂਕਿ ਇਹਨਾਂ ਨੇ ਰਾਹ ਦਿਖਾਇਆ ਉਹਨਾਂ ਨੂੰ ਬੀਜੇਪੀ ਦਾ। ਤੋ ਮਨਜਿੰਦਰ ਸਿੰਘ ਸਰਸੇ ਨੇ ਜਿਵੇਂ ਕਿਹਾ ਸੀ ਵੀ ਜੀ ਮੈਂ ਸਿੱਖਾਂ ਦੇ ਮਸਲੇ ਹੱਲ ਕਰਾਉਣ ਦੇ ਲਈ ਭਾਜਪਾ 'ਚ ਗਿਆ, ਉਵੇਂ ਇਹ ਕਹਿ ਦੇਣਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲੋਕ ਸਭਾ ਚੋਣ ਆ, ਉਦੋਂ ਤੱਕ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਕੋਈ ਨਵੇਂ ਚਿਹਰੇ ਜਿਹੜੇ ਆ ਅਕਾਲੀ ਦਲ ਬਾਦਲ ਤੋਂ ਲੈ ਕੇ ਇੱਥੇ ਢਾਂਚਾ ਖੜਾ ਕਰ ਸਕਦੀ ਹੈ। ਤੇ ਇਹਦੇ ਨਾਲ ਜਿਹੜਾ ਨੁਕਸਾਨ ਆ ਉਹ ਸਾਡਾ ਇਹ ਆ, ਸਾਨੂੰ ਬਾਦਲ ਦਲ ਦੇ ਨੁਕਸਾਨ ਨਾਲੋਂ ਕੌਮੀ ਨੁਕਸਾਨ ਜਿਹੜਾ ਉਹ ਜ਼ਿਆਦਾ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਸਾਡੀ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈ ਅੱਡ-ਅੱਡ ਕਾਰਨਾਂ ਕਰਕੇ ਹੋ ਰਿਹਾ। ਤੇ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਦਾ ਵਾਧਾ ਹੋਇਆ, ਉਹਨੇ ਸਾਨੂੰ ਢਾਹ ਲਾਈ, ਲੋਕਾਂ ਨੇ ਬਦਲ ਵਜੋਂ ਆਮ ਆਦਮੀ ਪਾਰਟੀ ਲਿਆਂਦੀ, ਉਹਨੇ ਸਾਡਾ ਨੁਕਸਾਨ ਕੀਤਾ। ਤੇ ਹੁਣ ਬੀਜੇਪੀ ਦੇ ਉਭਾਰ ਨਾਲ ਇੱਥੇ ਮਨੂਵਾਦ, ਬ੍ਰਾਹਮਣਵਾਦ ਤੇ ਸਿੱਖੀ ਦੇ ਵਿਰੋਧੀ ਜਿੰਨੇ ਵੀ ਫਲਸਫੇ ਦੇ ਵਿੱਚ ਤੱਤ ਨੇ ਉਹ ਵਧਣ ਫੁੱਲਣਗੇ, ਕਿਉਂਕਿ ਪੰਥਕ ਰੰਗ ਵਾਲੇ ਅਕਾਲੀ ਤਾਂ ਹੁਣ ਬਾਦਲ ਪਰਿਵਾਰ ਨੇ ਖਤਮ ਕਰ ਦਿੱਤੇ। ਇਹਨਾਂ ਵਿੱਚੋਂ ਜੇ ਬੀਜੇਪੀ 'ਚ ਵੀ ਚਲੇ ਜਾਣ ਤਾਂ ਹੋਰ ਵੱਧ ਖਤਰਨਾਕ ਸਾਬਤ ਹੋਣਗੇ। ਕੁੱਲ ਮਿਲਾ ਕੇ ਪੰਜਾਬ ਦੀ ਧਰਤੀ ਉੱਤੇ ਬਾਦਲ ਦਲ ਦਾ ਤਾਂ ਨਿਗਾਰ ਜਿਹੜਾ ਹੈਗਾ ਹੋ ਰਿਹਾ ਸੋ ਹੋ ਰਿਹਾ, ਪਰ ਬੀਜੇਪੀ ਦੀ ਜਿਹੜੀ ਚੜ੍ਹਤ ਵਾ ਉਹਦੇ ਕਰਕੇ ਜੋ ਮਾਹੌਲ ਬਣਨਾ ਉਹ ਹੋਰ ਜ਼ਿਆਦਾ ਖਤਰਨਾਕ ਹੋਣਾ। ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਵੱਖਰੇ ਐਂਗਲ ਤੋਂ ਇਸ ਗੱਲ ਨੂੰ ਵਿਚਾਰਾਂਗੇ, ਜਿਹਦੇ ਵਿੱਚ ਇਹ ਮਹਿਸੂਸ ਹੋ ਰਿਹਾ। ਅੱਜ ਇਹਦੇ ਉੱਤੇ ਕੁਝ ਟੀਵੀ ਚੈਨਲਾਂ ਦੇ ਉੱਤੇ ਚਰਚਾ ਹੋਈ ਆ ਕਿ ਆਰਐਸਐਸ ਨੇ, ਭਗਵੇਂ ਬ੍ਰਿਗੇਡ ਨੇ ਪੰਜਾਬ ਦੀ ਧਰਤੀ ਤੋਂ ਪੰਥਕ ਦ੍ਰਿਸ਼ਟੀਕੋਣ, ਪੰਥਕ ਰਹਿਤਲ ਨੂੰ ਖਤਮ ਕਰਕੇ ਇੱਥੇ ਬ੍ਰਾਹਮਣਵਾਦ ਦੀਆਂ ਜੜ੍ਹਾਂ ਲਾਉਣ ਲਈ ਕੀ ਕੁਝ ਕਰਨਾ ਸ਼ੁਰੂ ਕੀਤਾ। ਉਹ ਅਗਲੇ ਦਿਨਾਂ ਦੇ ਵਿੱਚ ਆਪਾਂ ਚਰਚਾ ਕਰਾਂਗੇ। ਅੱਜ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।